ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਆਪ ਸਭ ਭਲੀਭਾਂਤ ਜਾਣਦੇ ਜੇ ਕਿ ਉਹ ਪਾਰਟੀ ਦਾ ਦਫ਼ਤਰ ਹੈ। ਪਿਛਲੇ 50 ਸਾਲਾਂ ਤੋਂ ਉੱਥੇ ਪਾਰਟੀ ਦਾ ਕੰਮ ਹੋ ਰਿਹਾ ਹੈ। ਪਾਰਟੀ ਭਾਵੇਂ ਦਿੱਲੀ ਦੇ ਵਿੱਚ ਕਾਬਜ਼ ਰਹੀ ਹੈ, ਭਾਵੇਂ ਕਾਬਜ਼ ਨਹੀਂ ਰਹੀ ਹੈ, ਉਹ ਦਫ਼ਤਰ ਪਾਰਟੀ ਦਾ ਰਿਹਾ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਦਿੱਲੀ 'ਚ ਇਤਿਹਾਸਿਕ ਗੁਰਦੁਆਰੇ ਕਿੰਨੇ ਆ, ਔਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਦਾ ਨਾਮ ਕਿਵੇਂ ਲੈਣਾ ਹੈ। 10 ਗੁਰੂਆਂ ਦੇ ਨਾਮ ਨਹੀਂ ਪਤਾ ਇਹਨਾਂ ਨੂੰ, ਤੇ ਇਹ ਕੀ ਧਰਮ ਪ੍ਰਚਾਰ ਕਰਨਗੇ ਤੇ ਜਾਂ ਕੀ ਇਹ ਪ੍ਰਬੰਧ ਚਲਾਉਣਗੇ। ਇਹ ਤੇ ਇਹਨਾਂ ਨੂੰ ਮੇਰੇ ਹਿਸਾਬ ਨਾਲ ਇਹਨਾਂ ਨੂੰ ਖੁਦ ਹੀ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ। ਜਦੋਂ ਦੀ ਸ਼੍ਰੋਮਣੀ ਕਮੇਟੀ ਦਿੱਲੀ ਦੀ ਸਿੱਖ ਸੰਗਤਾਂ ਵਾਸਤੇ ਜੋ ਸੇਵਾਵਾਂ ਅਨਾਉਂਸ ਕਰਕੇ ਗਈ ਹੈ, ਉਸ ਤੋਂ ਬਾਅਦ ਲਗਾਤਾਰ ਭਾਵੇਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਨੇ, ਭਾਵੇਂ ਇਹ ਮੀਟਿੰਗ ਕਰ ਰਹੇ ਨੇ, ਭਾਵੇਂ ਕਿਤੇ ਵੀ ਜਾ ਰਹੇ ਨੇ ਸਟੇਜ ਦੇ ਉੱਤੇ, ਇਹ ਸ਼੍ਰੋਮਣੀ ਕਮੇਟੀ ਨੂੰ ਭੰਡਣਾ ਸ਼ੁਰੂ ਕਰਤਾ ਇਹਨਾਂ ਨੇ ਕਿ ਇਹ ਦਿੱਲੀ ਕਿਉਂ ਆ ਗਏ ਨੇ, ਇਹਨਾਂ ਦਾ ਦਿੱਲੀ ਕੀ ਕੰਮ ਹੈ। ਜਿੰਨੀਆਂ ਸੇਵਾਵਾਂ, ਜਿੰਨੀ ਫੈਸਿਲਿਟੀ ਅਸੀਂ ਸਿੱਖ ਮਿਸ਼ਨ ਦਿੱਲੀ ਵੱਲੋਂ ਲੈ ਸਕਦੇ ਸੀ ਉਹ ਲਈਆਂ ਨੇ। ਕਰੋੜਾਂ ਰੁਪਏ ਦੀਆਂ ਹੈਲਪਾਂ ਲਈਆਂ ਹੋਣਗੀਆਂ, ਕੀਰਤਨ ਦਰਬਾਰ ਸਭ ਕੁਝ ਕੀਤਾ, ਲੇਕਿਨ ਉਹਦੇ ਵਿੱਚ ਨਾਮ ਇਹ ਆਪਣਾ ਚਲਾਉਂਦੇ ਰਹੇ। ਉਦੋਂ ਇਹਨਾਂ ਨੂੰ ਪੰਜਾਬ ਦੀ ਯਾਦ ਨਹੀਂ ਆਈ। 10 ਕਰੋੜ ਰੁਪਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਤੋਂ ਇਹਨਾਂ ਨੇ ਦਿੱਲੀ ਰਕਾਬਗੰਜ ਸਾਹਿਬ ਵਾਸਤੇ ਲਿਆ, ਉਦੋਂ ਇਹਨਾਂ ਨੂੰ ਪੰਜਾਬ ਦੀ ਜਨਤਾ ਦਾ ਯਾਦ ਨਹੀਂ ਆਇਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਪਣੀਆਂ ਛਾਪੀਆਂ ਕਿਤਾਬਾਂ ਵਿੱਚ ਗੁਰੂ ਸਾਹਿਬ ਦੇ ਲਈ ਕਾਫੀ ਕੁਝ ਗਲਤ ਲਿਖਿਆ ਗਿਆ। ਹਾਲੇ ਤੱਕ ਕਹੀਏ ਬਲਦੇਵ ਸਿੰਘ ਸਿੱਖ ਸਾਹਿਬ ਮੋਰਚਾ ਲਾ ਕੇ ਬੈਠੇ ਨੇ, 82 ਦਿਨ ਹੋ ਗਏ ਨੇ। ਤੁਹਾਨੂੰ ਨਹੀਂ ਲੱਗਦਾ ਕਿ ਅਗਰ ਦਿੱਲੀ ਕਮੇਟੀ ਗੁਰਬਾਣੀ ਦੀ ਤੋਹੀਨ ਕਰਦੀ ਹੈ ਤਾਂ ਨਿੰਦਣਯੋਗ ਹੋਵੇ, ਤੇ ਸ਼੍ਰੋਮਣੀ ਕਮੇਟੀ ਵੀ ਲਗਾਤਾਰ ਔਨ ਰਿਕਾਰਡ ਕਰ ਰਹੀ ਹੈ। ਕੋਰਟ ਕਚਹਿਰੀ ਕਮੇਟੀ, ਤੁਸੀਂ ਅੱਜ ਕਮੇਟੀ ਦੇ ਬਿਆਨ ਤੇ ਗੱਲ ਕਰ ਰਹੇ ਹੋ, ਤੇ ਫਿਰ ਉਸ ਚੀਜ਼ ਦਾ ਤੁਹਾਡੇ ਕੋਲ ਕੋਈ ਜਵਾਬ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਪ੍ਰੈਸ ਇਨਵੀਟੇਸ਼ਨ ਸਪੈਸ਼ਲ ਦਿੱਤਾ ਹੈ ਕਿਉਂਕਿ ਕੱਲ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਹਰਮੀਤ ਸਿੰਘ ਕਾਲਕਾ ਜੀ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਉਹਦੇ 'ਚ ਕਾਫੀ ਇਹੋ ਜਿਹੀਆਂ ਗੱਲਾਂ ਕੀਤੀਆਂ ਜੋ ਕਿ ਗਲਤ ਨੇ ਔਰ ਝੂਠ ਬੋਲ ਰਹੇ ਨੇ ਕਈ ਗੱਲਾਂ ਦੇ ਉੱਪਰ। ਇਸ ਕਰਕੇ ਸਾਨੂੰ ਲੱਗਿਆ ਕਿ ਸਾਨੂੰ ਆਪਣੀ ਗੱਲ ਜ਼ਰੂਰ ਦੱਸਣੀ ਚਾਹੀਦੀ ਔਰ ਕਰਨੀ ਵੀ ਚਾਹੀਦੀ ਹੈ। ਜਿਹਦੇ ਸਭ ਤੋਂ ਪਹਿਲੀ ਗੱਲ ਮੈਂ ਆਪ ਜੀ ਨੂੰ ਦੱਸਣਾ ਚਾਹਾਂਗੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਫਿਸ ਦੇ ਬਾਰੇ 'ਚ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਆਫਿਸ ਉੱਪਰ ਵਾਲੀ ਪਹਿਲੀ ਮੰਜ਼ਿਲ 'ਤੇ ਹੈਗਾ ਸੀ। ਪਹਿਲਾਂ ਤਾਂ ਇਹ ਹੀ ਝੂਠ ਹੈ, ਕਿਉਂਕਿ ਉੱਤੇ ਜਿਹੜਾ ਦਫ਼ਤਰ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਡਰ ਜਿਹੜਾ ਮਿਸ਼ਨ ਚੱਲਦਾ ਹੈ ਦਿੱਲੀ ਸਿੱਖ ਮਿਸ਼ਨ, ਉਹਦਾ ਦਫ਼ਤਰ ਹੈ। ਔਰ 2014 'ਚ ਉਹਦਾ ਉਦਘਾਟਨ ਹੋਇਆ ਸੀ, 2008 ਸੌਰੀ, ਤੇ ਇਹ ਵੀ ਪੱਥਰ ਲੱਗਾ ਹੋਇਆ, ਇਹ ਤੁਸੀਂ ਦੇਖ ਸਕਦੇ ਹੋ। ਇਹ ਵੀ ਤੁਹਾਨੂੰ ਅਸੀਂ ਪ੍ਰੂਫ ਦੇ ਤੌਰ 'ਤੇ ਨਾਲ ਦੇਵਾਂਗੇ, ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਨਹੀਂ ਹੈਗਾ। ਉਹ ਦਫ਼ਤਰ ਹੈ ਦਿੱਲੀ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਔਰ ਉਹਦੇ ਚੱਲਦਾ ਹੈ ਦਿੱਲੀ ਸਿੱਖ ਮਿਸ਼ਨ। ਸ਼੍ਰੋਮਣੀ ਅਕਾਲੀ ਦਲ ਦਾ ਆਫਿਸ ਥੱਲੇ ਹੀ ਹੈ ਜਿੱਥੇ ਕਿ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਲੜੀਵਾਰ, ਕਿਉਂਕਿ ਉਸ ਦਫ਼ਤਰ 'ਚ ਮੈਂ ਖੁਦ 22 ਸਾਲਾਂ ਤੋਂ ਕੰਮ ਕੀਤਾ ਹੋਇਆ ਹੈ। ਕਿਉਂਕਿ 22 ਸਾਲ ਪਹਿਲੇ ਵੀ ਜਦੋਂ ਇੱਥੇ ਕੰਮ ਚੱਲਦਾ ਸੀ ਸਾਰਾ 2000 ਤੋਂ ਲੈ ਕੇ ਹੁਣ ਤੱਕ ਲਗਾਤਾਰ ਅਸੀਂ ਕੰਮ ਕਰਦੇ ਆਏ ਹਾਂ। ਇੱਕ ਤਾਂ ਉਹਨਾਂ ਨੇ ਇਹ ਬੋਲਿਆ ਕਿ ਅਸੀਂ ਉਹਨਾਂ ਨੂੰ ਕਿਹਾ ਉੱਪਰਲਾ ਦਫ਼ਤਰ ਲੈ ਲਓ ਟੈਲੀਫੋਨਿਕਲੀ, ਕੋਈ ਇਸ ਤਰ੍ਹਾਂ ਦੀ ਵੀ ਗੱਲ ਨਹੀਂ ਹੋਈ। ਕਿਉਂਕਿ ਜਦੋਂ ਵੀ ਕੋਈ ਦਿੱਲੀ ਕਮੇਟੀ ਕੋਈ ਵੀ ਫੈਸਲਾ ਕਰਦੀ ਹੈ ਤਾਂ ਉਹਦੇ 'ਚ ਉਹਨਾਂ ਨੂੰ ਐਡਜੈਕਟਿਵ ਦੀ ਮੀਟਿੰਗ ਲਾਣੀ ਚਾਹੀਦੀ ਹੈ। ਅਗਰ ਦਿੱਲੀ ਕਮੇਟੀ ਨੇ ਇੱਕ ਇੰਨਾ ਵੱਡਾ ਫੈਸਲਾ ਕੀਤਾ ਕਿ ਅਸੀਂ ਆਪਣੀ ਮਰਜ਼ੀ ਨਾਲ ਦਫ਼ਤਰ ਕਿਸੇ ਹੋਰ ਨੂੰ ਅਲਾਟ ਕਰਤਾ ਹੈ, ਤੇ ਅਸੀਂ ਉਸ ਵਾਸਤੇ ਐਡਜੈਕਟਿਵ ਦੀ ਮੀਟਿੰਗ ਫੈਸਲਾ ਹੋਣਾ ਚਾਹੀਦਾ ਹੈ। ਔਰ ਮੈਂ ਖੁਦ ਐਡਜੈਕਟਿਵ ਮੈਂਬਰ ਹਾਂ, ਮੈਨੂੰ ਕੋਈ ਕਾਲ ਵੀ ਨਹੀਂ ਆਈ ਤੇ ਕੋਈ ਵੀ ਇਸ ਤਰ੍ਹਾਂ ਦਾ ਉਹਨਾਂ ਨੇ ਕੋਈ ਇਸ ਤਰ੍ਹਾਂ ਦਾ ਫੈਸਲਾ ਨਹੀਂ ਕੀਤਾ, ਜੋ ਕਿ ਇੱਕ ਬਹੁਤ ਅਹਿਮ ਫੈਸਲਾ ਹੈ ਜਿਹਦੇ ਵਿੱਚ ਕਿ ਐਡਜੈਕਟਿਵ ਲਾ ਕੇ ਕਰਨਾ ਚਾਹੀਦਾ ਸੀ। ਇੱਕ ਤੇ ਇਹ ਗੱਲ ਹੈ। ਤੇ ਬਾਕੀ ਦੂਸਰੀ ਗੱਲ ਜਿਹੜੀ ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ, ਉਹ ਸੁਖਵਿੰਦਰ ਬੱਬਰ ਜ਼ਿਆਦਾ ਅੱਛੀ ਤਰ੍ਹਾਂ ਦੱਸੇਗਾ, ਕਿਉਂਕਿ ਜਸਵਿੰਦਰ ਜੀ ਨੂੰ ਪਤਾ ਹੈ ਇਸ ਗੱਲ ਦਾ। ਉਸ ਦਿਨ ਵੀ ਜਿੱਦਣ ਫਸਟ ਪ੍ਰੈਸ ਕਾਨਫਰੰਸ ਕੀਤੀ ਸੀ ਇਹਨਾਂ ਨੇ, ਔਰ ਇਹਨਾਂ ਨੇ ਮੈਨੂੰ ਇਹ ਕਹਿ ਕੇ ਬੁਲਾਇਆ ਸੀ ਕਿ ਇੱਕ ਇੰਪੋਰਟੈਂਟ ਅਨਾਊਂਸਮੈਂਟ ਕਰਨੀ ਹੈ ਤੇ ਤੁਸੀਂ ਆ ਜਾਓ। ਉਸ ਦਿਨ ਵੀ ਸ਼ਾਇਦ ਮੀਡੀਆ ਵਾਲੇ ਤੁਸੀਂ ਵੀ ਉੱਥੇ ਸਾਰੇ ਪ੍ਰੈਜ਼ੈਂਟ ਹੀ ਹੋਵੋਗੇ। ਇਹਨਾਂ ਨੇ ਬਿਲਕੁਲ ਨਹੀਂ ਦੱਸਿਆ ਸੀ ਕਿ ਆਪਾਂ ਨਵੀਂ ਪਾਰਟੀ ਬਣਾਉਣ ਜਾ ਰਹੇ ਹਾਂ। ਉਹਦੇ ਵਿੱਚ ਵੀ ਇਹਨਾਂ ਨੇ ਸਿੱਧਾ ਮੈਨੂੰ, ਪਹਿਲੇ ਮੈਂ ਪਿੱਛੇ ਬੈਠੀ ਸੀ, ਮੈਨੂੰ ਅੱਗੇ ਬੁਲਾ ਲਿਆ ਵੀ ਤੁਸੀਂ ਅੱਗੇ ਆ ਕੇ ਬੈਠ ਜਾਓ। ਔਰ ਬਿਲਕੁਲ ਜਦੋਂ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਵਾਲੀ ਸੀ ਤੇ ਕਾਲਕਾ ਜੀ ਮੇਰੇ ਨਾਲ ਆ ਕੇ ਬੈਠੇ ਤੇ ਉਹਨਾਂ ਨੇ ਮੈਨੂੰ ਕਿਹਾ ਤੁਹਾਨੂੰ ਪਤਾ ਅਸੀਂ ਕੀ ਕਰਨ ਜਾ ਰਹੇ ਹਾਂ? ਮੈਂ ਕਿਹਾ ਮੈਨੂੰ ਨਹੀਂ ਪਤਾ। ਕਹਿੰਦਾ ਅਸੀਂ ਨਵੀਂ ਪਾਰਟੀ ਬਣਾਉਣ ਜਾ ਰਹੇ ਹਾਂ। ਇਨ ਦਾ ਮੀਨ ਟਾਈਮ ਇੱਕ ਪੇਪਰ ਉਹਨਾਂ ਨੇ ਮੇਰੇ ਸਾਹਮਣੇ ਰੱਖਤਾ ਟੇਬਲ ਤੇ। ਉਹ ਹੋ ਸਕਦਾ ਕਿ ਰਿਕਾਰਡਿੰਗ ਵੀ ਕਿਸੇ ਮੀਡੀਆ ਵਾਲੇ ਕੋਲ ਜ਼ਰੂਰ ਮੈਂ ਚਾਹਾਂਗੀ ਕਿ ਉਹ ਜਨਤਕ ਤੱਕ ਜ਼ਰੂਰ ਕਰੋ। ਤੇ ਮੈਨੂੰ ਉਹਨਾਂ ਨੇ ਕਿਹਾ ਸਾਈਨ ਕਰੋ। ਇੱਕ ਕੰਸੈਂਟ ਹੈਗੀ ਸੀ ਤੇ ਮੈਂ ਸਾਫ਼ ਮਨਾ ਕਰਤਾ ਸੀ ਕਿ ਵੀ ਮੈਂ ਬਿਲਕੁਲ ਵੀ ਇਸ ਕੰਸੈਂਟ ਉੱਪਰ ਸਾਈਨ ਨਹੀਂ ਕਰਾਂਗੀ, ਕਿਉਂਕਿ ਮੈਂ ਤੁਹਾਡੀ ਨਵੀਂ ਪਾਰਟੀ ਦਾ ਹਿੱਸਾ ਨਹੀਂ ਹਾਂ। ਤੇ ਮੈਨੂੰ ਉਹਨਾਂ ਨੇ ਕਿਹਾ ਫਿਰ ਭੈਣ ਜੀ ਤੁਸੀਂ ਹੌਲੀ ਬੋਲੋ, ਮੀਡੀਆ ਸੁਣ ਰਿਹਾ ਹੈ। ਤੇ ਮੈਂ ਕਿਹਾ ਵੀ ਜੇ ਤੁਸੀਂ ਚਾਹੁੰਦੇ ਹੋ ਮੈਂ ਇੱਥੇ ਬੈਠਾ ਤੇ ਫਿਰ ਤੁਸੀਂ ਮੈਨੂੰ ਇਹੋ ਜਿਹੀਆਂ ਚੀਜ਼ਾਂ ਨਾ ਦੇਵੋ। ਤੇ ਮੇਰੇ ਨਾਲ ਹੀ ਇੱਕ ਮੈਂਬਰ ਹੈ ਜਿਹੜੇ ਬੜੇ ਪਿਆਰ ਨਾਲ ਹਿੰਦੀ ਬੋਲਦੇ ਨੇ, ਉਹਨਾਂ ਨੇ ਮੈਨੂੰ ਕਿਹਾ ਕਿ ਕਰ ਦੋ ਸਾਈਨ, ਹਮਨੇ ਵੀ ਤਾਂ ਕਰੇ ਹੈ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਤੇ ਭੀੜ ਦਾ ਹਿੱਸਾ ਹੋ, ਮੈਂ ਭੀੜ ਦਾ ਹਿੱਸਾ ਨਹੀਂ ਹਾਂ, ਮੈਂ ਸਾਈਨ ਨਹੀਂ ਕਰਾਂਗੀ। ਕੱਲ ਉਹਨਾਂ ਨੇ ਮੇਰਾ ਵੀ ਨਾਮ ਲਿਆ, ਸੁਖਵਿੰਦਰ ਬੱਬਰ ਦਾ ਵੀ ਨਾਮ ਲਿਆ। ਬੱਬਰ ਹੀ ਜਵਾਬ ਦੇਗਾ ਇਸ ਗੱਲ ਦਾ, ਸੁਖਵਿੰਦਰ ਬੱਬਰ ਜੀ, ਕਿਉਂਕਿ ਇਹ ਉੱਥੇ ਸੀ ਨਹੀਂ। ਤੁਸੀਂ ਵੀ ਸਾਰਿਆਂ ਨੇ ਦੇਖਿਆ ਸੀ ਕਿ ਉਸ ਦਿਨ ਸੁਖਵਿੰਦਰ ਬੱਬਰ ਪ੍ਰੈਜ਼ੈਂਟ ਨਹੀਂ ਸੀ। ਇਹਦਾ ਜਵਾਬ ਤੁਸੀਂ ਚੰਗੀ ਤਰ੍ਹਾਂ ਦੇ ਸਕਦੇ ਹੋ, ਕਿਉਂਕਿ ਉਹਨਾਂ ਨੇ ਕਿਹਾ ਕਿ ਸੁਖਵਿੰਦਰ ਬੱਬਰ ਵੀ ਸਾਹਮਣੇ ਬੈਠਾ ਸੀ ਤੇ ਭੈਣ ਜੀ ਵੀ ਮੇਰੇ ਨਾਲ ਬੈਠੇ ਹੋਏ ਸੀ। ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਕਿਉਂਕਿ ਉਸ ਦਿਨ ਆਪ ਜੀ ਸਾਰੇ ਉੱਥੇ ਮੌਜੂਦ ਸੀਗੇ
ਤੁਹਾਡੇ ਸਾਰਿਆਂ ਦੇ ਸਾਹਮਣੇ ਉਹ ਪ੍ਰੈਸ ਕਾਨਫਰੰਸ ਹੋਈ ਹੈ। ਉਹ ਨਵੀਂ ਪਾਰਟੀ ਜਿਹੜੀ ਉਹਨਾਂ ਨੇ ਬਣਾਈ ਉਹ ਉਸ ਦਿਨ ਲਾਂਚ ਤੁਹਾਡੇ ਸਾਹਮਣੇ ਹੋਈ ਹੈ। ਤੇ ਮੈਨੂੰ ਇਹ ਲੱਗਦਾ ਕਿ ਮੇਰੇ ਕੋਲ ਮਿਸਟਰ ਇੰਡੀਆ ਦੀ ਘੜੀ ਤੇ ਹੈ ਨਹੀਂ ਸੀ ਕਿ ਮੈਂ ਘੜੀ ਪਾਈ ਸੀ ਤੇ ਮੈਂ ਉੱਥੋਂ ਗਾਇਬ ਹੋ ਗਿਆ ਸੀ। ਸਿਰਫ ਮੈਂ ਕਮੇਟੀ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੂੰ ਨਜ਼ਰ ਆ ਰਿਹਾ ਸੀ, ਮੈਂ ਹੋਰ ਕਿਸੇ ਨੂੰ ਨਜ਼ਰ ਨਹੀਂ ਆਇਆ। ਇੱਕ ਤੇ ਜਿਹੜਾ ਸਿੱਧਾ ਉਹ ਝੂਠ ਬੋਲ ਰਹੇ ਨੇ ਕਿ ਮੈਂ ਉੱਥੇ ਮੌਜੂਦ ਸੀਗਾ, ਪਹਿਲੀ ਗੱਲ। ਕਿਉਂਕਿ ਮੈਨੂੰ ਵੀ ਸਵੇਰੇ ਫੋਨ ਆਇਆ ਸੀ, ਇੱਕ ਦਿਨ ਪਹਿਲਾਂ ਵੀ ਫੋਨ ਆਇਆ ਸੀਗਾ ਕਿ ਅਸੀਂ ਕੱਲ ਇੱਕ ਇੰਪੋਰਟੈਂਟ ਅਨਾਉਂਸਮੈਂਟਸ ਕਰਨੀਆਂ ਨੇ, ਤੁਸੀਂ ਜ਼ਰੂਰ ਆਓ ਐਜ਼ ਅ ਮੈਂਬਰ। ਬਟ ਮੈਨੂੰ ਥੋੜ੍ਹਾ ਜਿਹਾ ਆਈਡੀਆ ਬਾਜ਼ਾਰੋਂ ਲੱਗ ਗਿਆ ਸੀਗਾ ਕਿ ਜਿਹੜਾ ਇਹੋ ਜਿਹੀ ਕੋਈ ਜਿਹੜਾ ਨਾ ਪਾਰਟੀ ਦੀ ਅਨਾਉਂਸਮੈਂਟ ਕਰਨ ਜਾ ਰਹੇ ਨੇ, ਸੋ ਮੈਂ ਇਸ ਕਰਕੇ ਉੱਥੇ ਨਹੀਂ ਪਹੁੰਚਿਆ। ਦੂਸਰੀ ਗੱਲ ਜਿਹੜੀ ਕੱਲ ਸਰਦਾਰ ਕਾਲਕਾ ਸਾਹਿਬ ਨੇ ਕਹੀ ਕਿ ਸ਼੍ਰੋਮਣੀ ਕਮੇਟੀ, ਜਿੱਦਾਂ ਬੀਬੀ ਜੀ ਦੱਸ ਚੁੱਕੇ ਨੇ, ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਆਪ ਸਭ ਭਲੀਭਾਂਤ ਜਾਣਦੇ ਜੇ ਕਿ ਉਹ ਪਾਰਟੀ ਦਾ ਦਫ਼ਤਰ ਹੈ। ਪਿਛਲੇ 50 ਸਾਲਾਂ ਤੋਂ ਉੱਥੇ ਪਾਰਟੀ ਦਾ ਕੰਮ ਹੋ ਰਿਹਾ ਹੈ। ਪਾਰਟੀ ਭਾਵੇਂ ਦਿੱਲੀ ਦੇ ਵਿੱਚ ਕਾਬਜ਼ ਰਹੀ ਹੈ, ਭਾਵੇਂ ਕਾਬਜ਼ ਨਹੀਂ ਰਹੀ ਹੈ, ਉਹ ਦਫ਼ਤਰ ਪਾਰਟੀ ਦਾ ਰਿਹਾ। ਔਰ ਖਾਲੀ ਦਫ਼ਤਰ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਨਹੀਂ ਹੈਗਾ। ਉੱਥੇ ਸਰਦਾਰ ਪਰਮਜੀਤ ਸਿੰਘ ਸਰਨਾ ਸਾਹਿਬ ਦੀ ਪਾਰਟੀ ਦਾ ਵੀ ਦਫ਼ਤਰ ਹੈ, ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਦਾ ਵੀ ਉੱਥੇ ਦਫ਼ਤਰ ਹੈ, ਤਰਵਿੰਦਰ ਸਿੰਘ ਮਾਰਵਾ ਸਾਹਿਬ ਦੀ ਪਾਰਟੀ ਦਾ ਵੀ ਉੱਥੇ ਦਫ਼ਤਰ ਹੈ। ਤੇ ਆਪ ਸਭ ਜਾਣਦੇ ਜੇ ਕਿ ਭਲੀਭਾਂਤ ਧੱਕਾ ਕਰ ਰਹੇ ਨੇ। ਇਹਨਾਂ ਦੀ ਜੋ ਮਨਸ਼ਾ ਸੀ ਉਹ ਇਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਾਂ ਜੜੋਂ ਖਤਮ ਕਰ ਦੇਣਾ। ਇਹ ਸ਼ਹੀਦਾਂ ਦੀ ਜਥੇਬੰਦੀ ਹੈ ਜਿਹੜੀ ਕਿ ਕਦੀ ਵੀ ਖਤਮ ਨਹੀਂ ਹੋ ਸਕਦੀ, ਕਿਉਂਕਿ ਇਹ ਖੂਨ ਨਾਲ ਸਿੰਚੀ ਹੋਈ ਪਾਰਟੀ ਹੈ। ਇਹ ਕਦੀ ਖਤਮ ਨਹੀਂ ਹੋ ਸਕਦੀ। ਸਾਨੂੰ ਗੁਰੂ ਨੇ ਬਲ ਬਖਸ਼ਿਆ, ਅਸੀਂ ਦੋਨਾਂ ਨੇ ਸਟੈਂਡ ਲਿਆ, ਮਹਾਰਾਜ ਨੇ ਸਾਨੂੰ ਬਲ ਬਖਸ਼ਿਆ। ਉਸ ਤੋਂ ਬਾਅਦ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਕਹਿੰਦੇ ਨੇ ਕਿ ਉੱਥੇ ਲੜੀਵਾਰ ਅਖੰਡ ਪਾਠ ਸਾਹਿਬ ਰੱਖ ਕੇ ਜਿਹੜਾ ਉੱਥੇ ਘੋਰ ਬੇਅਦਬੀ ਹੋ ਰਹੀ ਹੈ। ਮੈਂ ਦੱਸ ਦੇਣਾ ਚਾਹੁੰਦਾ ਸੰਗਤ ਜੀ, ਆਪ ਭਲੀਭਾਂਤ ਜਾਣਦੇ ਜੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਘਰ ਲਿਆਉਣਾ ਹਰ ਸਿੱਖ ਦੀ ਮਨਸ਼ਾ ਹੈ। ਅਖੰਡ ਪਾਠ ਸਾਹਿਬ ਧਰਾਉਣੇ ਹਰ ਸਿੱਖ ਦੀ ਮਨਸ਼ਾ ਹੁੰਦੀ ਹੈ। ਉੱਥੇ ਲੜੀਵਾਰ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਵਾਸਤੇ ਸਰਕਾਰਾਂ ਨੂੰ ਗੁਰੂ ਸਾਹਿਬ ਸੁਮਤ ਬਖਸ਼ਣ ਔਰ ਉਹਨਾਂ ਦੀ ਰਿਹਾਈ ਕਰਨ, ਉਹਨਾਂ ਵਾਸਤੇ ਅਖੰਡ ਪਾਠ ਸਾਹਿਬ ਰੱਖੇ ਗਏ ਨੇ। ਉਸ ਤੋਂ ਬਾਅਦ ਇਹਨਾਂ ਨੇ ਵੀ ਹੁਣੇ ਪਿੱਛੇ ਮਨਾਇਆ, ਭਾਰਤ ਸਰਕਾਰ ਨੇ ਵੀ ਮਨਾਇਆ, ਕਈ ਸਟੇਟਾਂ ਦੀ ਗਵਰਨਮੈਂਟ ਵੀ ਮਨਾ ਰਹੀ ਹੈ। 401 ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਜਿਹੜੀ ਸਾਲਾਨਾ ਸ਼ਤਾਬਦੀ ਚੱਲ ਰਹੀ ਹੈ, ਉਹਨੂੰ ਸਾਰੇ ਜਿਹੜੇ ਨੇ ਮਨਾ ਰਹੇ ਨੇ। ਤੇ ਉਸ ਸਮਰਪਿਤ ਇਹਨਾਂ ਨੇ ਕਿਹਾ ਕਿ ਦਿੱਲੀ ਦੀ ਸੰਗਤ ਉੱਥੇ ਮੌਜੂਦ ਨਹੀਂ ਹੈ, ਕੋਈ ਨਹੀਂ ਆਂਦਾ ਉੱਥੇ। ਮੈਂ ਦੱਸ ਦੇਣਾ ਚਾਹੁੰਦਾ ਕਿ ਆਪ ਜੀ ਜਦੋਂ ਮਰਜ਼ੀ ਆਪ ਜੀ ਆਉਣਾ ਚਾਹੋ ਆ ਸਕਦੇ ਹੋ। ਦੱਸ ਦੇਣਾ ਜੀ, ਦਿੱਲੀ ਦੀ ਸੰਗਤ ਆਪ ਜੀ ਨੂੰ ਨਜ਼ਰ ਆ ਜਾਊਗੀ। ਔਰ ਦਿੱਲੀ ਦੀ ਸੰਗਤ ਨੇ ਹੀ ਉੱਥੇ ਅਖੰਡ ਪਾਠ ਸਾਹਿਬ ਜਿਹੜੇ ਨੇ ਬੁੱਕ ਕਰਾਏ ਨੇ, ਕਿਉਂਕਿ ਉਹਨਾਂ ਦੇ ਮਨ 'ਚ ਰੋਸ਼ ਹੈ ਕਿ ਦਿੱਲੀ ਦੇ ਕੈਂਡੀਡੇਟਸ ਨੂੰ ਸ਼੍ਰੋਮਣੀ ਅਕਾਲੀ ਦਲ ਕਰਕੇ ਮੈਂਡੇਟ ਮਿਲਿਆ ਸੀਗਾ, ਨਾ ਕਿ ਕਿਸੇ ਹੋਰ ਕਰਕੇ। ਉਸ ਅਕਾਲੀ ਦਲ ਦੇ ਨਾਂ ਦੇ ਉੱਤੇ ਅਸੀਂ ਜਿੱਤ ਕੇ ਅੱਜ ਅਸੀਂ ਉਹਨੂੰ ਕੁਇਟ ਕਰਕੇ ਨਵੀਂ ਪਾਰਟੀ ਬਣਾ ਕੇ ਅਸੀਂ ਸੰਗਤ ਦੇ ਵਿੱਚ ਜਾ ਰਹੇ ਹਾਂ। ਇਹ ਸੰਗਤ ਦਿੱਲੀ ਦੀ ਹੀ ਉਹਨਾਂ ਨੂੰ ਜਵਾਬ ਦੇਗੀ ਆਉਣ ਵਾਲੇ ਸਮੇਂ ਦੇ ਵਿੱਚ। ਅਸੀਂ ਉਸ ਪਾਸੇ ਨਹੀਂ ਜਾਂਦੇ। ਦੂਜੇ ਪਾਸੇ ਅਸੀਂ ਹੁਣ ਅੱਜ ਅਗਰ ਬੇਅਦਬੀ ਦੀ ਗੱਲ ਕਰੀਏ ਤੇ ਇਹਨਾਂ ਨੇ ਕਿਹਾ ਕਿ ਉੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੰਡ ਪਾਠ ਸਾਹਿਬ ਰੱਖੇ ਜਾ ਰਹੇ ਨੇ ਔਰ ਬੇਅਦਬੀ ਹੋ ਰਹੀ ਹੈ। ਮੈਂ ਦੱਸ ਦੇਣਾ ਚਾਹੁੰਦਾ ਕਿ ਦਿੱਲੀ ਦੇ ਅੰਦਰ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਜੋ ਮੇਨ ਦਰਬਾਰ ਹਾਲ ਦੇ ਵਿੱਚ ਉੱਥੇ ਮੀਨਾਕਾਰੀ ਦਾ ਜੋ ਉੱਥੇ ਕੰਮ ਚੱਲ ਰਿਹਾ ਹੈ, ਜਿੱਥੇ ਗੁਰੂ ਸਾਹਿਬ ਬਿਰਾਜਮਾਨ ਹੁੰਦੇ ਉਹਨਾਂ ਦੇ ਬਿਲਕੁਲ ਬੈਕ ਸਾਈਡ ਤੇ ਆਪ ਜੀ ਇਹ ਦੇਖ ਸਕਦੇ ਹੋ, ਇਹ ਮੇਨ ਗੇਟ ਦਾ ਗੁਰਦੁਆਰਾ ਸੀਸਗੰਜ ਸਾਹਿਬ ਦੇ ਮੇਨ ਗੇਟ ਦਾ ਇਹ ਪੱਥਰ ਲੱਗਾ ਹੈ, ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸ਼ੁਰੂਆਤ ਕਿੱਥੋਂ ਹੋ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਥੱਲੇ ਔਂਕੜ ਨਹੀਂ ਹੈ, ਆਪ ਜੀ ਦੇਖ ਸਕਦੇ ਹੋ, ਸਿਹਾਰੀ ਨਹੀਂ ਹੈ। ਅਸੀਂ ਇਹਦੇ ਵਿੱਚ ਇਹ ਤੁਸੀਂ ਦੇਖ ਸਕਦੇ ਜੇ, ਇਹ ਅੰਦਰ ਕੰਮ ਚੱਲ ਰਿਹਾ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਅਗਰ ਅਸੀਂ ਜਗਦੀ ਜੋਤ ਹਾਜ਼ਰਾ ਹਜੂਰ ਮੰਨਦੇ ਹਾਂ ਤੇ ਗੁਰਬਾਣੀ ਦੇ ਨਾਲ ਛੇੜਛਾੜ ਜਿਹੜੀ ਹੈ ਉਹ ਆਪ ਜੀ ਸਭ ਜਾਣਦੇ ਜੇ। ਪਿਛਲੇ ਦਿਨਾਂ ਵੀ ਜੋ USA 'ਚ ਰਹਿਣ ਵਾਲੇ ਸਰਦਾਰ ਥਮਿੰਦਰ ਸਿੰਘ ਜੀ ਸੀਗੇ, ਉਹਨਾਂ ਨੇ ਵੀ ਜੋ ਕੀਤਾ, ਉਸ ਤੋਂ ਬਾਅਦ ਜੋ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ, ਆਪ ਜੀ ਦੇਖ ਸਕਦੇ ਹੋ। ਬੀਬੀ ਜੀ ਦੱਸੋ। ਹਾਂਜੀ, ਜਿਸ ਤਰ੍ਹਾਂ ਇਹਨਾਂ ਨੇ ਕੀ ਕੀਤਾ ਹੈ ਕਿ ਗੁਰਬਾਣੀ ਦੇ ਨਾਲ ਇੰਨੀ ਛੇੜਛਾੜ ਕੀਤੀ ਹੈ ਕਿ ਜਿੰਨੇ ਵੀ ਸ਼ਲੋਕ ਲਿਖੇ ਗਏ ਨੇ ਸਾਰਿਆਂ ਦੇ ਵਿੱਚ ਹੀ ਮਿਸਟੇਕ ਹੈ ਔਰ ਇਹਦੀ ਕਰੈਕਟ ਕਾਪੀ ਨਾਲ ਲੱਗੀ ਹੋਈ ਹੈ, ਕਿਉਂਕਿ ਇਹ ਬਿਲਕੁਲ ਸੁੱਤੇ ਹੋਏ ਨੇ। ਕਿਉਂਕਿ ਇਹਨਾਂ ਦਾ ਧਿਆਨ ਕੀ ਹੈ ਕਿ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੁਰਾ ਕਹਿ ਲਈਏ ਕਿ ਉਹ ਧਰਮ ਪ੍ਰਚਾਰ ਕਿਉਂ ਕਰਦੇ ਆ, ਕਿਉਂ ਨਹੀਂ ਕਰਦੇ, ਲੇਕਿਨ ਆਪਣੇ ਵੱਲ ਨਾਲ ਧਿਆਨ ਨਹੀਂ ਹੈ।
ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਦਿੱਲੀ 'ਚ ਇਤਿਹਾਸਿਕ ਗੁਰਦੁਆਰੇ ਕਿੰਨੇ ਹੈ, ਔਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਦਾ ਨਾਮ ਕਿਵੇਂ ਲੈਣਾ ਹੈ, ਕਿ 10 ਗੁਰੂਆਂ ਦੇ ਨਾਮ ਨਹੀਂ ਪਤਾ ਇਹਨਾਂ ਨੂੰ, ਤੇ ਇਹ ਕੀ ਧਰਮ ਪ੍ਰਚਾਰ ਕਰਨਗੇ ਤੇ ਜਾਂ ਕੀ ਇਹ ਪ੍ਰਬੰਧ ਚਲਾਉਣਗੇ। ਇਹ ਤੇ ਇਹਨਾਂ ਨੂੰ ਮੇਰੇ ਹਿਸਾਬ ਨਾਲ ਇਹਨਾਂ ਨੂੰ ਖੁਦ ਹੀ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ। ਸੰਗਤ ਕੋਲ ਮਾਫੀ ਮੰਗ ਕੇ ਇਹਨਾਂ ਨੂੰ ਆਪਣੀ ਸੀਟਾਂ ਛੱਡਣੀਆਂ ਚਾਹੀਦੀਆਂ ਨੇ। ਆਪ ਜੀ ਦੇਖ ਸਕਦੇ ਹੋ ਇਹ 9ਵੇਂ ਮਹੱਲੇ ਦੇ ਸ਼ਲੋਕ ਜਿਹੜੇ ਨੇ ਉਹ ਉੱਥੇ ਦਰਜ ਕੀਤੇ ਜਾ ਰਹੇ ਨੇ, ਔਰ ਇਹਦੇ ਤੇ ਕਾਫੀ ਪੈਸਾ ਵੀ ਖਰਚ ਹੋ ਰਿਹਾ ਹੈ, ਉਹ ਸੰਗਤ ਦਾ ਪੈਸਾ ਖਰਚ ਹੋ ਰਿਹਾ ਹੈ। ਇਹ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਸ਼ਾਇਦ ਇਹ 24 ਕੈਰਟ 골ਡ ਦੀ ਸ਼ਾਹੀ ਦੇ ਨਾਲ ਇਹ ਸਾਰਾ ਲਿਖਿਆ ਜਾ ਰਿਹਾ ਹੈ। ਤੇ ਹੁਣ ਜਦੋਂ ਅੱਜ ਗੁਰਬਾਣੀ ਨਾਲ ਛੇੜਛਾੜ, ਜਿੱਥੇ ਲੱਖਾਂ ਆਦਮੀ ਰੋਜ਼ ਉੱਥੇ ਪਹੁੰਚਦਾ ਹੈ, ਨਤਮਸਤਕ ਹੁੰਦਾ, ਗੁਰੂ ਸਾਹਿਬ ਦੇ ਦਰਸ਼ਨ ਕਰਦਾ ਹੈ, ਉਹ ਜਦੋਂ ਇੱਥੋਂ ਪੜ੍ਹੇਗਾ ਤੇ ਉਹ ਕੀ ਸੇਧ ਲੈ ਕੇ ਜਾਏਗਾ। ਅਸੀਂ ਅਕਾਲ ਤਖਤ ਸਾਹਿਬ ਨੂੰ ਇੱਕ ਸ਼ਿਕਾਇਤ ਜਿਹੜੀ ਹੈ ਮੇਲ ਕਰਤੀ ਹੈ, ਉਹ ਮੇਲ ਕਰ ਦਿੱਤੀ ਹੈ, ਔਰ ਅਸੀਂ ਕੱਲ ਬਾਏ ਹੈਂਡ ਵੀ ਦੇਣ ਜਾ ਰਹੇ ਹਾਂ। ਇਹਦੇ ਵਿੱਚ ਜੋ ਵੀ ਬੰਦੀ ਕਾਰਵਾਈ ਹੋਏਗੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ, ਉਹ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਕਾਰਵਾਈ ਇਹਦੇ ਤੇ ਜ਼ਰੂਰ ਕਰਨ। ਅਗਲੀ ਗੱਲ ਸਰਦਾਰ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਨੇ, ਇਹ ਵੀ ਦੱਸਣਗੇ ਆਪ ਜੀ ਨੂੰ। ਜਿਵੇਂ ਕਿ ਹੁਣ ਬੱਬਰ ਸਾਹਿਬ ਨੇ ਔਰ ਬੀਬੀ ਜੀ ਨੇ ਆਪ ਜੀ ਨੂੰ ਦੱਸਿਆ ਕਿ ਇੱਕ ਹੋਰ ਅਵਗਿਆ ਕਰ ਰਹੇ ਹਨ। ਜਿਹੜੇ ਇਹਨਾਂ ਨੇ 9ਵੇਂ ਮਹੱਲੇ ਦੇ ਸ਼ਲੋਕ ਲਿਖੇ ਨੇ ਉਹਦੇ ਉੱਤੇ ਪੂਰਨ ਵਿਸ਼ਰਾਮ ਨਹੀਂ ਲਗਾਇਆ ਪੰਕਤੀਆਂ ਦੇ ਵਿੱਚ। ਇਹ ਆਪ ਜੀ ਦੇ ਸਾਹਮਣੇ ਹੈਗੇ ਨੇ, ਆਪ ਚੈੱਕ ਕਰ ਸਕਦੇ ਹੋ। ਕਿੱਥੇ ਔਂਕੜ ਨਹੀਂ ਲਗਾਈ, ਔਰ ਕਿਸੇ ਜਗ੍ਹਾ ਤੇ ਔਂਕੜ ਲੱਗੀ ਹੋਈ ਨੂੰ ਹਟਾ ਦਿੱਤਾ ਗਿਆ ਹੈ, ਔਰ ਜਿੱਥੇ ਔਂਕੜ ਨਹੀਂ ਲੱਗੀ ਉਸ ਜਗ੍ਹਾ ਤੇ ਔਂਕੜ ਲਗਾ ਦਿੱਤੀ ਗਈ ਹੈ। ਸਾਨੂੰ ਗਿਆਤ ਹੋਏ, ਅਸੀਂ ਅਗਰ ਹਿਸਟਰੀ ਵੱਲ ਦੇਖੀਏ, ਬਾਬਾ ਰਾਮ ਰਾਏ ਜੀ ਨੇ ਜੋ ਕਿ ਗੁਰੂ ਹਰਿਰਾਏ ਸਾਹਿਬ ਜੀ ਦੇ ਪੁੱਤਰ ਸਨ, ਜਦ ਉਹ ਬਾਣੀ ਦੀ ਕਿਸੇ ਤੁਕ ਦੇ ਵਿੱਚ ਉਲਟ-ਫੇਰ ਕਰਦੇ ਨੇ, ਕੇਵਲ ਮੌਖਿਕ ਤੌਰ ਤੇ ਕੇਵਲ ਬੋਲਦੇ ਨੇ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ ਦੀ ਜਗ੍ਹਾ ਉਹ ਕਹਿ ਦਿੰਦੇ ਨੇ ਔਰੰਗਜ਼ੇਬ ਤੋਂ ਡਰ ਕੇ ਕਿ ਮਿੱਟੀ ਬੇਈਮਾਨ ਕੀ। ਤੇ ਗੁਰੂ ਸਾਹਿਬ ਉਹਨਾਂ ਨੂੰ ਆਦੇਸ਼ ਦਿੰਦੇ ਨੇ ਕਿ ਅੱਜ ਤੋਂ ਬਾਅਦ ਤੂੰ ਮੇਰੇ ਮੱਥੇ ਨਾ ਲੱਗੀ। ਔਰ ਤਾ ਉਮਰ ਗੁਰੂ ਹਰਿਰਾਏ ਸਾਹਿਬ ਜੀ ਨੇ ਬਾਬਾ ਰਾਮ ਰਾਏ ਨੂੰ ਆਪਣੇ ਨਾਲ ਨਹੀਂ ਲਗਾਇਆ। ਅੱਜ ਵੀ ਅਗਰ ਕੋਈ ਸਿੱਖ ਖੰਡੇ ਵਾਟੇ ਦੀ ਪੌਲ ਛਕਦਾ ਵੇ ਤੇ ਉਹਨੂੰ ਇੱਕ ਤਾਕੀਦ ਹੈ ਕਿ ਧੀਰ ਮਲੀਆਂ ਨਾਲ ਔਰ ਰਾਮ ਰਾਈਆਂ ਦੇ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਪਾਣੀ। ਗਲਤੀ ਕੀ ਸੀ? ਕੇਵਲ ਗੁਰਬਾਣੀ ਦੇ ਵਿੱਚ ਮੌਖਿਕ ਗਲਤੀ ਕੀਤੀ, ਕੇਵਲ ਬੋਲ ਕੇ। ਤੇ ਇਹ ਜਿਹੜੀ ਅਵਗਿਆ ਹੋ ਰਹੀ ਹੈ ਲਿਖ ਕੇ, ਲੱਖਾਂ ਦੀ ਤਾਦਾਦ ਦੇ ਵਿੱਚ ਰੋਜ਼ਾਨਾ ਸੀਸਗੰਜ ਸਾਹਿਬ ਸੰਗਤ ਜਾਂਦੀ ਹੈ, ਦਰਸ਼ਨ ਕਰਦੀ ਹੈ, ਟੀਵੀ ਤੋਂ ਲਾਈਵ ਪ੍ਰਸਾਰਣ ਹੁੰਦਾ ਹੈ। ਪੂਰੇ ਵਰਲਡ ਦੇ ਵਿੱਚ ਕੀ ਮੈਸੇਜ ਜਾ ਰਿਹਾ ਵੇ, ਇਹਦਾ ਜਵਾਬ ਤੇ ਦਿੱਲੀ ਕਮੇਟੀ ਨੂੰ ਹੁਣ ਦੇਣਾ ਚਾਹੀਦਾ ਵੇ। ਬਾਕੀ ਬੱਬਰ ਜੀ ਫਿਰ ਅੱਗੇ ਗੱਲ। ਔਰ ਦੂਸਰਾ ਜਿਹੜੀ ਸੀਸਗੰਜ ਸਾਹਿਬ ਹੋ ਰਿਹਾ ਜਿਹੜਾ ਤੁਸੀਂ ਦਿਖਾਏ ਨੇ, ਇਹ ਕੀ ਇਹਨਾਂ ਨੂੰ ਜਾਣਕਾਰੀ ਨਹੀਂ ਹੈ ਜਾਂ ਜਾਣਬੁੱਝ ਕੇ ਹੋ ਰਿਹਾ ਜਾਂ ਕਿਸ ਤਰ੍ਹਾਂ, ਮਤਲਬ ਤੁਸੀਂ ਕੀ ਸਮਝਦੇ ਹੋ ਕਿਸ ਤਰ੍ਹਾਂ? ਮੈਂ ਤਾਂ ਇਹ ਸਮਝਦਾ ਕਿ ਜਾਣਕਾਰੀ ਤੇ ਮੇਰੇ ਖਿਆਲ ਨਾਲ ਹੋਏਗੀ, ਲੇਕਿਨ ਜੋ ਧਿਆਨ ਇਹਨਾਂ ਦਾ ਸੇਵਾ ਤੋਂ ਹਟ ਕੇ ਦਫ਼ਤਰਾਂ ਵੱਲ ਚਲਾ ਗਿਆ ਨਾ, ਉਹਦੇ ਕਰਕੇ ਮੈਨੂੰ ਲੱਗਦਾ ਆਪਣੀ ਸੇਵਾ ਨੂੰ ਭੁੱਲ ਕੇ ਗੁਰੂ ਸਾਹਿਬ ਦੇ ਜਿਹੜੇ ਸਥਾਨਾਂ ਵੱਲ ਧਿਆਨ, ਜਿਹੜਾ ਉੱਥੇ ਗਲਤੀਆਂ ਹੋ ਰਹੀਆਂ ਨੇ ਉਹਦੇ ਵੱਲ ਧਿਆਨ ਹਟ ਕੇ ਜਿਹੜਾ ਦਫ਼ਤਰਾਂ ਵੱਲ ਚਲਾ ਗਿਆ ਨਾ ਕਿ ਦਫ਼ਤਰਾਂ 'ਤੇ ਕਬਜ਼ਾ ਕਰ ਲਈਏ, ਮੈਨੂੰ ਲੱਗਦਾ ਉਸ ਕਰਕੇ ਇਹ ਜਿਹੜੀਆਂ ਅਣਗਹਿਲੀਆਂ ਹੋ ਰਹੀਆਂ ਨੇ। ਔਰ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਇਹਨਾਂ ਨੇ ਪਿਛਲੇ ਜਦੋਂ ਦੀ ਸ਼੍ਰੋਮਣੀ ਕਮੇਟੀ ਦਿੱਲੀ ਦੀ ਸਿੱਖ ਸੰਗਤਾਂ ਵਾਸਤੇ ਜੋ ਸੇਵਾਵਾਂ ਅਨਾਉਂਸ ਕਰਕੇ ਗਈ ਹੈ, ਉਸ ਤੋਂ ਬਾਅਦ ਲਗਾਤਾਰ ਭਾਵੇਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਨੇ, ਭਾਵੇਂ ਇਹ ਮੀਟਿੰਗ ਕਰ ਰਹੇ ਨੇ, ਭਾਵੇਂ ਕਿਤੇ ਵੀ ਜਾ ਰਹੇ ਨੇ ਸਟੇਜ ਦੇ ਉੱਤੇ, ਇਹ ਸ਼੍ਰੋਮਣੀ ਕਮੇਟੀ ਨੂੰ ਭੰਡਣਾ ਸ਼ੁਰੂ ਕਰਤਾ ਇਹਨਾਂ ਨੇ ਕਿ ਇਹ ਦਿੱਲੀ ਕਿਉਂ ਆ ਗਏ ਨੇ, ਇਹਨਾਂ ਦਾ ਦਿੱਲੀ ਕੀ ਕੰਮ ਹੈ। ਮੈਂ ਪੁੱਛਣਾ ਚਾਹੁੰਦਾ ਕਿ 2012 ਤੋਂ ਲੈ ਕੇ 2022 ਜਨਵਰੀ ਤੱਕ ਜਿੰਨੀਆਂ ਸੇਵਾਵਾਂ, ਜਿੰਨੀ ਫੈਸਿਲਿਟੀ ਅਸੀਂ ਸਿੱਖ ਮਿਸ਼ਨ ਦਿੱਲੀ ਵੱਲੋਂ ਲੈ ਸਕਦੇ ਸੀ ਉਹ ਲਈਆਂ ਨੇ। ਕਰੋੜਾਂ ਰੁਪਏ ਦੀਆਂ ਹੈਲਪਾਂ ਲਈਆਂ ਹੋਣਗੀਆਂ, ਕੀਰਤਨ ਦਰਬਾਰ ਸਭ ਕੁਝ ਕੀਤਾ, ਲੇਕਿਨ ਉਹਦੇ ਵਿੱਚ ਨਾਮ ਇਹ ਆਪਣਾ ਚਲਾਉਂਦੇ ਰਹੇ। ਉਦੋਂ ਇਹਨਾਂ ਨੂੰ ਪੰਜਾਬ ਦੀ ਯਾਦ ਨਹੀਂ ਆਈ। 10 ਕਰੋੜ ਰੁਪਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਤੋਂ ਇਹਨਾਂ ਨੇ ਦਿੱਲੀ ਰਕਾਬਗੰਜ ਸਾਹਿਬ ਵਾਸਤੇ ਲਿਆ, ਉਦੋਂ ਇਹਨਾਂ ਨੂੰ ਪੰਜਾਬ ਦੀ ਜਨਤਾ ਦਾ ਯਾਦ ਨਹੀਂ ਆਇਆ ਕਿ ਇਹ ਪੰਜਾਬ ਦੀ ਜਨਤਾ ਦਾ ਪੈਸਾ ਹੈ। ਮੈਂ ਸਮਝਦਾ ਕਿ ਸਾਨੂੰ ਸੰਗਤ ਨੇ ਚੁਣ ਕੇ ਭੇਜਿਆ ਹੈ। ਉੱਥੇ ਜਿਹੜੀ ਵੀ ਸੁਵਿਧਾਵਾਂ ਗੁਰਦੁਆਰਾ ਰਕਾਬਗੰਜ ਸਾਹਿਬ ਨੇ, ਭਾਵੇਂ ਉਹ ਮੈਡੀਕਲੀ ਨੇ, ਭਾਵੇਂ ਉਹ MRI ਦੀ ਹੈ, ਭਾਵੇਂ ਉਹ ਸਕੂਲਾਂ ਨੂੰ ਲੈ ਕੇ ਹੈ, ਭਾਵੇਂ ਉਹ ਯਾਤਰਾ ਵਾਸਤੇ ਹੈ, ਕਿਸੇ ਵੀ ਪ੍ਰਕਾਰ ਦੀ ਸੰਗਤ ਦੀ ਹੈਲਪ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਔਰ ਉਹ ਜਿਹੜੀ ਵੀ ਹੈਲਪ ਹੈ ਉਹ ਸੰਗਤ ਦੇ ਚੜਾਏ ਹੋਏ ਦਸਵੰਧ ਦੇ ਨਾਲ ਕੀਤੀ ਜਾਂਦੀ ਹੈ। ਅਸੀਂ ਇਲੈਕਟ ਹੋ ਕੇ ਆਏ ਹਾਂ, ਸੰਗਤ ਨੇ ਸਾਨੂੰ ਮਾਣ ਬਖਸ਼ਿਆ, ਅਸੀਂ ਇਲੈਕਟ ਹੋ ਕੇ ਆਏ ਹਾਂ। ਇਹ ਕਹਿ ਰਹੇ ਨੇ ਅਸੀਂ MRI ਕਰ ਰਹੇ ਹਾਂ, ਸ਼੍ਰੋਮਣੀ ਕਮੇਟੀ ਇੱਥੇ MRI ਕਰਨ ਕਿਉਂ ਆ ਰਹੀ ਹੈ? ਸਾਨੂੰ ਪਹਿਲੇ ਸੈਂਟਰ ਦੱਸੇ,
ਅਸੀਂ ਕਿਹਦੇ ਨਾਲ ਟਾਈ ਅਪ ਕੀਤਾ ਹੈ, ਇਹ ਬੱਸਾਂ ਕਿਉਂ ਭੇਜ ਰਹੀ ਹੈ, ਇਹ ਪਹਿਲੇ ਪੰਜਾਬ ਦੀ ਜਨਤਾ ਨੂੰ ਦਿੱਲੀ ਭੇਜੇ। ਮੈਂ ਪੁੱਛਣਾ ਚਾਹੁੰਦਾ ਸਰਦਾਰ ਹਰਮੀਤ ਸਿੰਘ ਕਾਲਕਾ ਜੀ ਨੂੰ ਕਿ ਕਿਆ ਉਹਨਾਂ ਨੇ 8-9 ਸਾਲਾਂ ਦੇ ਵਿੱਚ ਕਦੀ ਪੰਜਾਬ SGPC ਨੂੰ ਕਦੀ ਇਹ ਕਹਿ ਕਿ ਤੁਸੀਂ ਪੰਜਾਬ ਦੀ ਸੰਗਤ ਨੂੰ ਦਿੱਲੀ ਭੇਜੋ, ਅਸੀਂ ਵੀ ਉਹਨਾਂ ਨੂੰ ਦਰਸ਼ਨ ਕਰਾਈਏ ਗੁਰਧਾਮਾਂ ਦੇ? ਉਹਨਾਂ ਨੇ ਸਿਰਫ ਦਿੱਲੀ ਕਮੇਟੀ ਨੇ ਆਪਣੇ ਫਾਇਦੇ ਵਾਸਤੇ SGPC ਨੂੰ ਹਮੇਸ਼ਾ ਵਰਤਿਆ, ਇਸ ਕਰਕੇ SGPC ਦਾ ਕਦੀ ਨਾਂ ਦਿੱਲੀ ਦੇ ਵਿੱਚ ਅੱਗੇ ਆਉਣ ਹੀ ਨਹੀਂ ਦਿੱਤਾ। ਅੱਜ SGPC ਦਿੱਲੀ ਦੀ ਸੰਗਤ ਵਾਸਤੇ, ਦਿੱਲੀ ਦੀ ਸੰਗਤ ਨੂੰ ਸੁਵਿਧਾ ਦੇਣ ਵਾਸਤੇ ਡਾਇਰੈਕਟ ਆਈ ਹੈ। ਮੈਂ ਇੱਕ ਗੱਲ ਹੋਰ ਦੱਸ ਦੇਣੀ ਚਾਹਨਾ, ਸੰਗਤ ਨੇ ਸਾਨੂੰ ਚੁਣ ਕੇ ਭੇਜਿਆ। ਅੱਜ ਪਿਛਲੇ ਦਿਨਾਂ ਤੋਂ ਜਦੋਂ ਪਹਿਲੀ ਇਹਨਾਂ ਨੇ ਕਮੇਟੀ ਬਣਾਈ, ਜਦੋਂ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ, ਉਦੋਂ ਇਹਨਾਂ ਨੇ ਕਿਹਾ ਕਿ ਮੈਂ ਹਰ ਪਾਰਟੀ ਦੇ ਮੈਂਬਰ ਨੂੰ ਸੱਦਾ ਦੇਣਾ ਆ ਕਿ ਤੁਸੀਂ ਆਓ ਸਾਡੇ ਨਾਲ ਰਲ ਕੇ ਸੇਵਾ ਕਰੋ, ਭਾਵੇਂ ਉਹ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ। ਤੇ ਅਕਾਲੀ ਦਲ ਦੇ ਬੰਦਿਆਂ ਨੂੰ ਕਿਉਂ ਮਨਾ ਕੀਤਾ ਜਾਂਦਾ ਹੈ? ਅਸੀਂ ਅਕਾਲੀ ਦਲ ਦੇ ਨਾਲ ਖੜੇ ਹਾਂ ਬਈ, ਸਾਡਾ ਜ਼ਮੀਰ ਲਾਓ ਜਿਹੜਾ ਨਹੀਂ ਕੀਤਾ, ਅਸੀਂ ਅਕਾਲੀ ਦਲ ਦੇ ਨਾਲ ਖੜੇ ਹਾਂ, ਸਾਨੂੰ ਅਕਾਲੀ ਦਲ ਕਰਕੇ ਸੰਗਤ ਨੇ ਚੁਣਿਆ। ਉਸ ਤੋਂ ਬਾਅਦ ਮੈਂ ਅਗਰ ਕਿਸੇ ਬੱਚੇ ਦੀ ਫੀਸ ਵਾਸਤੇ ਕਹਿਣਾ ਆ, ਜਦ ਤੱਕ ਇਹਨਾਂ ਦੀ ਪ੍ਰੈਸ ਕਾਨਫਰੰਸ ਨਹੀਂ ਹੋਈ ਸੀ ਨਵੀਂ ਪਾਰਟੀ ਨੂੰ ਲੈ ਕੇ, ਤਦ ਤੱਕ ਇਹਨਾਂ ਨੇ ਸਾਰੇ ਕੰਮ ਕੀਤੇ। ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਹੁਣ ਨਹੀਂ ਆਏਗਾ, ਇਹ ਪਾਰਟੀ ਨਾਲ ਖੜਾ ਹੈ, ਉਸ ਤੋਂ ਬਾਅਦ ਇਹਨਾਂ ਨੇ ਮੇਰੇ ਕੰਮ ਬੰਦ ਕਰ ਦਿੱਤੇ। ਜਦੋਂ ਮੈਂ ਉੱਥੇ ਕਿਸੇ ਬੱਚੇ ਦੀ ਫੀਸ ਵਾਸਤੇ ਆਪਣੇ ਫੰਡ ਤੋਂ, ਜੋ ਸੰਗਤ ਦੇ ਪੈਸੇ ਨਾਲ ਮੈਂਬਰ ਨੂੰ ਫੰਡ ਮਿਲਦਾ ਹੈ ਕਿ ਸੰਗਤ ਦੀ ਸੇਵਾ ਕਰ ਸਕੇ, ਉਹ ਫੰਡ ਦੇ ਵਿੱਚ ਇਹਨਾਂ ਨੇ ਮੇਰੇ ਲੈਟਰ 15-15 20 ਦਿਨ ਹੋ ਗਏ ਸਾਈਨ ਨਹੀਂ ਕਰ ਰਹੇ। ਉਸ ਤੋਂ ਬਾਅਦ ਜਦੋਂ ਪੁੱਛਿਆ ਜਾਂਦਾ ਸੀ ਸਟਾਫ ਨੂੰ, ਸਟਾਫ ਕਹਿੰਦਾ ਜੀ ਜਨਰਲ ਸਕੱਤਰ ਸਾਹਿਬ ਕਹਿ ਰਹੇ ਨੇ ਪਹਿਲੇ ਮੈਨੂੰ ਕਾਲ ਕਰੇ ਬੱਬਰ। ਮੈਨੂੰ ਇਹ ਨਹੀਂ ਸਮਝ ਆ ਰਹੀ, ਸੰਗਤ ਦਾ ਕੰਮ ਕਰਨਾ ਹੈ, ਸੰਗਤ ਦੇ ਪੈਸੇ ਨਾਲ ਕਰਨਾ ਹੈ, ਮੈਂ ਕਿਸੇ ਨੂੰ ਕਾਲ ਕਿਉਂ ਕਰਾਂ? ਉਸ ਤੋਂ ਬਾਅਦ ਜੇ ਮੈਂ MRI ਵਾਸਤੇ MRI ਦੇ ਜੋ ਚੇਅਰਮੈਨ ਸੇਵਾ ਸੰਭਾਲ ਰਹੇ ਨੇ, ਮੈਂ ਉਹਨਾਂ ਨੂੰ WhatsApp ਕਰਦਾ ਵਾਂ ਜੀ MRI ਕਰਨੀ ਹੈ, ਉਹ ਸ਼ਾਮ ਤੱਕ ਮੈਨੂੰ ਜਵਾਬ ਨਹੀਂ ਆਉਂਦਾ। ਜਦੋਂ ਮੈਂ ਫੋਨ ਕਰਦਾ ਵਾਂ ਮੇਰਾ ਫੋਨ ਪਿਕ ਨਹੀਂ ਕਰਦੇ ਹੋ, ਮੈਂ ਮੈਸੇਜ ਕਰਦਾ ਕਿ ਮੈਨੂੰ ਮੈਸੇਜ ਰਾਹੀਂ ਜਵਾਬ ਦਿਓ ਤੁਸੀਂ ਕਿ MRI ਕਰਨੀ ਹੈ ਜਾਂ ਨਹੀਂ ਕਰਨੀ, ਤੇ ਉਹਨਾਂ ਦਾ ਫਿਰ ਅੱਗੋਂ ਜਵਾਬ ਆਉਂਦਾ ਕਾਲ ਟੂ ਪ੍ਰੈਜ਼ੀਡੈਂਟ। ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਉਹ ਪੈਸਾ, ਉਹ ਸੁਵਿਧਾਵਾਂ ਸਾਰੀਆਂ ਸੰਗਤ ਦੇ ਪੈਸੇ ਦੇ ਨਾਲ ਉੱਥੇ ਤਿਆਰ ਕੀਤੀਆਂ ਗਈਆਂ ਨੇ। ਔਰ ਅਸੀਂ ਵੀ ਸੇਵਾ, ਜੇ ਮੈਂ ਕਿਸੇ ਦੀ MRI ਕਰਾ ਰਿਹਾ ਤਾਂ ਸੰਗਤ ਦੀ ਹੈ ਨਾ, ਉਹ ਕਿਸੇ ਉਸ ਲੋੜਵੰਦ ਦੀ MRI ਸੀ ਜੋ ਇਹਨਾਂ ਨੇ ਮੈਨੂੰ ਮਨਾ ਕਰਤੀ। ਮੈਨੂੰ ਨਹੀਂ ਠੀਕ ਲੱਗਾ ਕਿ ਮੈਂ ਫੋਨ ਕਰਕੇ ਤਰਲੇ ਕੱਢਾਂ ਕਿ ਤੁਸੀਂ ਭਾਈ ਮੇਰਾ ਕੰਮ ਕਰ ਦਿਓ। ਮੈਂ ਉਸ ਤੋਂ ਬਾਅਦ ਇਹਨਾਂ ਨੂੰ ਫੋਨ ਕਰਨਾ ਬੰਦ ਕਰਤਾ। ਇਹਨਾਂ ਨੇ ਫਿਰ ਗੁਰਦੁਆਰਾ ਮੈਨੂੰ ਚਿੱਠੀ ਭੇਜੀ, ਆਪਣੀ ਨਵੀਂ ਪਾਰਟੀ ਬਣਾਉਣ ਤੋਂ ਪਹਿਲਾਂ ਇਹਨਾਂ ਨੇ ਮੈਨੂੰ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਦੀ ਜੋ ਮੇਰੇ ਕੋਲ ਸੇਵਾ ਪਹਿਲਾਂ ਸੀਗੀ, ਉਹ ਇਹਨਾਂ ਨੇ ਨਵੀਂ ਚਿੱਠੀ ਬਣਾ ਕੇ ਮੈਨੂੰ ਭੇਜੀ। ਉਹਦੇ ਵਿੱਚ ਇੱਕ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਨਾਂ ਤੋਂ ਜੋ ਗਰਲਸ ਸਕੂਲ ਹੈ, ਉਹਦੇ ਚੇਅਰਮੈਨ ਦੀ ਮੈਨੂੰ ਸੇਵਾ ਸੌਂਪੀ। ਘਰ ਮੇਰੇ ਲੈਟਰ ਭੇਜਤਾ, ਮੈਨੂੰ ਕੋਈ ਮੈਸੇਜ ਨਹੀਂ ਸੀਗਾ, ਨਾ ਮੈਂ ਉਹ ਜੁਆਇਨ ਕੀਤੀ। ਉਸ ਤੋਂ ਬਾਅਦ ਇਹਨਾਂ ਨੇ ਮੇਰੀਆਂ ਉੱਥੋਂ ਨੇਮ ਪਲੇਟਾਂ ਵੀ ਉਖਾੜ ਦਿੱਤੀਆਂ। ਚਲੋ ਉਹ ਉਹਨਾਂ ਦੀ ਆਪਣੀ ਆਪ ਦੀ ਮਨ ਦੀ ਇੱਛਾ ਹੈ, ਅਤੇ ਮੈਂ SGPC ਦਾ ਦਿਲੋਂ ਧੰਨਵਾਦ ਕਰਦਾ ਕਿ ਉਹ ਦਿੱਲੀ ਦੀ ਸੰਗਤ ਵਾਸਤੇ ਇਹ ਸੁਵਿਧਾਵਾਂ ਸ਼ੁਰੂ ਕਰ ਰਹੇ ਨੇ ਬਿਨਾਂ ਭੇਦਭਾਵ ਦੇ। ਅਸੀਂ ਤੇ ਇਹਨਾਂ ਨੂੰ ਵੀ ਕਵਾਂਗੇ, ਕਈ MRIਆਂ ਨੇ ਜਿਹੜੀਆਂ ਇਹ ਕਹਿੰਦੇ ਨੇ ਜੀ ਵੱਡੀ ਮਸ਼ੀਨ ਹੈ ਸਾਡੇ ਕੋਲ ਨਹੀਂ ਹੈ, ਇਹ MRI ਨਹੀਂ ਹੋ ਸਕਦੀ ਜਾਂ CT ਸਕੈਨ ਨਹੀਂ ਹੋ ਸਕਦਾ, ਉਹ ਸਾਨੂੰ ਦੇਣਗੇ, ਅਸੀਂ ਜ਼ਰੂਰ ਕਰਾਂਗੇ ਬਿਨਾਂ ਭੇਦਭਾਵ ਦੇ, ਕਿਉਂਕਿ ਸਿੱਖ ਸੰਗਤ ਦੀ ਸੇਵਾ ਵਾਸਤੇ ਸ਼੍ਰੋਮਣੀ ਕਮੇਟੀ ਹੈ। ਸ਼੍ਰੋਮਣੀ ਕਮੇਟੀ ਵਰਲਡ ਦੇ ਵਿੱਚ ਵਸਦੇ ਹਰ ਸਿੱਖ ਦੀ ਉਹ ਕਮੇਟੀ ਹੈ SGPC। ਉਹਨੂੰ ਤੁਸੀਂ ਚੈਲੰਜ ਨਹੀਂ ਕਰ ਸਕਦੇ ਕਿ ਤੁਸੀਂ ਦਿੱਲੀ ਕੀ ਕਰਨ ਆ ਰਹੇ ਹੋ ਭਾਈ। ਅੱਜ ਬੀਬੀ ਜੀ ਜਾਣਦੇ ਨੇ, ਅਸੀਂ ਫੋਨ ਸੁਣ ਕੇ ਸਾਰਾ ਦਿਨ ਫੋਨ ਹੀ ਸੁਣਦੇ ਪਏ ਹਾਂ ਅਸੀਂ ਕਿ ਮਈ, ਜੂਨ, ਜੁਲਾਈ 3 ਮਹੀਨੇ ਦੀ ਦਿੱਲੀ ਦੀ ਸਿੱਖ ਸੰਗਤ ਵੱਲੋਂ ਸਾਡੀਆਂ ਜਿਹੜੀਆਂ 에ਅਰ ਕੰਡੀਸ਼ਨ ਬੱਸਾਂ SGPC ਵੱਲੋਂ ਚਾਲੂ ਕੀਤੀਆਂ ਗਈਆਂ ਨੇ, ਉਹ 3 ਮਹੀਨੇ ਦੀ ਬੁਕਿੰਗ ਹੋ ਚੁੱਕੀ ਹੈ। ਹੁਣ ਇਹ ਪੁੱਛਣ ਆ ਕੇ ਐਡਰੈਸ ਸਾਡੇ ਕੋਲ ਲੈਣ, ਅਸੀਂ ਦਿੰਦੇ ਹਾਂ ਐਡਰੈਸ, ਅਸੀਂ ਰੋਜ਼ ਫੇਸਬੁੱਕ ਤੇ ਪਾ ਰਹੇ ਹਾਂ ਹਰ ਇਲਾਕੇ ਤੋਂ ਜਿੱਥੋਂ ਵੀ ਜਾ ਰਹੀ ਹੈ ਸੰਗਤ। ਸੋ ਮੇਰੇ ਖਿਆਲ ਨਾਲ ਇਹਨਾਂ ਨੂੰ ਇਹੋ ਜਿਹੀ ਸੁਵਿਧਾ ਦੇ ਉੱਤੇ ਕੁਐਸਚਨ ਮਾਰਕ ਲਾਉਣ ਦੀ ਬਜਾਏ ਨਾਲ ਸਹਿਯੋਗੀ ਬਣ ਕੇ ਸਾਡੇ ਨਾਲ ਸੇਵਾ ਕਰਨੀ ਚਾਹੀਦੀ ਹੈ। ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਮੌਰ ਸਾਡੀ ਸਿੱਖਾਂ ਦੀ ਸੰਸਥਾ ਹੈ, ਉਹ ਹਰ ਜਗ੍ਹਾ ਪੂਰੇ ਵਰਲਡ ਵਿੱਚ ਸੇਵਾ ਕਰ ਸਕਦੀ ਹੈ। ਤੇ ਇਹਨਾਂ ਨੂੰ ਪਤਾ ਨਹੀਂ, ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿ ਇੱਕੋ ਗੱਲ ਦੇ ਉੱਪਰ ਸ਼ਾਇਦ ਰਾਤਾਂ ਦੀ ਨੀਂਦ ਉੱਡ ਗਈ ਹੈ। ਜਦੋਂ ਦੇਖੋ, ਜਦੋਂ ਪ੍ਰੈਸ ਕਾਨਫਰੰਸ ਹੁੰਦੀ ਹੈ ਉਹਦੇ 'ਚ ਹੀ ਬੋਲਦੇ ਨੇ ਸ਼੍ਰੋਮਣੀ ਕਮੇਟੀ ਦਿੱਲੀ ਕੀ ਕਰਨ ਆ ਰਹੀ ਹੈ, ਸ਼੍ਰੋਮਣੀ ਕਮੇਟੀ ਦਿੱਲੀ ਕੀ ਕਰਨ ਆ ਰਹੀ ਹੈ। ਤੇ ਅਗਰ ਉਹ ਸਿੱਖਾਂ ਵਾਸਤੇ ਕੰਮ ਕਰ ਰਹੇ ਨੇ ਤਾਂ ਉਹ ਖਾਲੀ ਇੱਥੇ ਵਾਸਤੇ ਨਹੀਂ ਕਰ ਰਹੇ, ਰਾਜਸਥਾਨ ਵਾਸਤੇ ਵੀ ਕਰ ਰਹੇ ਨੇ, UP ਵਾਸਤੇ ਵੀ ਕਰ ਰਹੇ ਨੇ, ਹਰ ਜਗ੍ਹਾ ਸੇਵਾਵਾਂ ਚੱਲ ਰਹੀਆਂ। ਤੇ ਇਹਨਾਂ ਨੂੰ ਮੇਰੇ ਹਿਸਾਬ ਨਾਲ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਤੇ ਇਹਨਾਂ ਨੂੰ ਸਗੋਂ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਰਲ ਮਿਲ ਕੇ ਸੇਵਾ ਕਰੀਏ। ਆਪਾਂ ਤੇ ਸੇਵਾ ਵਾਸਤੇ ਹੀ ਹਾਂ, ਕਿਉਂਕਿ ਸਾਨੂੰ ਲੋਕਾਂ ਨੇ ਕੋਈ ਇੱਥੇ ਰਾਜ ਕਰਨ ਵਾਸਤੇ ਨਹੀਂ ਚੁਣਿਆ। ਕਿਉਂਕਿ ਅਗਰ ਅਸੀਂ ਰਿਲੀਜੀਅਸ ਉਹਦੇ ਵਿੱਚ ਚੁਣ ਕੇ ਆਏ ਹਾਂ ਤੇ ਆਪਾਂ ਸਿਰਫ ਗੁਰਧਾਮਾਂ ਦੀ ਸੇਵਾ, ਸਿੱਖਾਂ ਦੀ ਸੇਵਾ, ਐਜੂਕੇਸ਼ਨ ਦੀ ਸੇਵਾ, ਇਹਦੇ ਵਾਸਤੇ ਹੀ ਅਸੀਂ ਚੁਣ ਕੇ ਆਏ ਹਾਂ। ਔਰ ਮੇਨ ਸਾਡਾ ਅੱਜ ਦਾ ਜਿਹੜਾ ਹੈਗਾ ਨਾ, ਮੇਨ ਸਾਡਾ ਇਹ ਹੈ ਕਿ ਇਹ ਗੁਰਬਾਣੀ ਜੋ ਉਹਨਾਂ ਨੇ
ਬਹੁਤ ਗਲਤ ਲਿਖੀ ਹੋਈ ਹੈ। ਇਹਦੇ ਉੱਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੰਗਿਆਨ ਲੈਣਾ ਚਾਹੀਦਾ ਹੈ। ਅਸੀਂ ਉਹਨਾਂ ਨੂੰ ਮੇਲ ਪਾ ਚੁੱਕੇ ਹਾਂ ਔਰ ਅਸੀਂ ਉਹਨਾਂ ਨੂੰ ਆਪਣਾ WhatsApp ਵੀ ਕਰ ਦਿੱਤਾ ਹੈ ਤੇ ਕੱਲ ਅਸੀਂ ਜਾ ਕੇ ਉਹਨਾਂ ਨੂੰ ਮਿਲਾਂਗੇ ਵੀ, ਕਿਉਂਕਿ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਇਹਦੇ ਵਿੱਚ, ਕਿਉਂਕਿ ਸਾਡੀ ਆਉਣ ਵਾਲੀ ਪਨੀਰੀ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ। ਕਾਲਕਾ ਜੀ ਨੇ ਕੱਲ ਕਿਹਾ ਕਿ ਛੋਟੀ ਛੋਟੀ ਗੱਲਾਂ ਵਾਸਤੇ ਅਕਾਲ ਤਖਤ ਸਾਹਿਬ ਪਹੁੰਚ ਜਾਂਦੇ ਉਹ ਟਾਈਮ ਵੇਸਟਿੰਗ ਹੈ। ਦੇਖੋ ਇਹ ਛੋਟੀ ਗੱਲ ਨਹੀਂ ਹੈ, ਇਹ ਬਹੁਤ ਵੱਡੀ ਗੱਲ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ, ਇਹਦੇ ਵਿੱਚ ਸਾਰੀ ਗੁਰਬਾਣੀ ਚੇਂਜ ਹੋ ਜਾਂਦੀ ਹੈ। ਇਹੋ ਜੀ ਗੱਲ ਹੀ ਇਹੋ ਜਿਹਾ ਕੰਮ ਹੀ ਧਰਮਿੰਦਰ ਸਿੰਘ ਜੀ ਨੇ ਕੀਤਾ, ਤਾਂ ਹੀ ਪੰਥ ਇਕੱਠਾ ਕਰਨਾ ਤਾਂ ਹੀ ਪਿਆ। ਪੰਥ ਇਕੱਠਾ ਕਰਨਾ ਪਿਆ ਨਾ। ਤੇ ਅੱਜ ਇਹ ਦੇਖੋ ਤੁਸੀਂ ਕਿ ਇੰਨੀ ਗਲਤ ਬਾਣੀ ਲਿਖੀ ਹੋਈ ਹੈ, ਤੁਸੀਂ ਉੱਥੇ ਜਾ ਕੇ ਸੀਸਗੰਜ ਸਾਹਿਬ ਵੀ ਦੇਖ ਸਕਦੇ ਹੋ। ਕੱਲ ਕਾਲਕਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ, 9 ਗੁਰਦੁਆਰੇ 12 ਗੁਰਦੁਆਰੇ ਹੈ, ਕਿੰਨੇ ਇਤਿਹਾਸਕ ਗੁਰਦੁਆਰੇ? ਇਤਿਹਾਸਿਕ ਗੁਰਦੁਆਰੇ 10 ਹੈਗੇ ਨੇ। ਉਹਨਾਂ ਨੇ 12, ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ। ਅਸੀਂ ਤਾਂ ਪਹਿਲੇ ਤੁਹਾਨੂੰ ਇਹ ਕੁਐਸਚਨ ਕਰਤਾ ਹੈ ਕਿ ਉਹਨਾਂ ਨੂੰ ਇਹ ਨਹੀਂ ਪਤਾ। ਇੱਕ ਕਹਿੰਦਾ 9 ਗੁਰਦੁਆਰੇ, ਦੂਸਰੇ ਕਹਿੰਦੇ 12 ਗੁਰਦੁਆਰੇ। ਉਹਨਾਂ ਨੂੰ ਇਤਿਹਾਸਿਕ ਗੁਰਦੁਆਰਿਆਂ ਦਾ ਹੀ ਨਹੀਂ ਪਤਾ, ਉਹਨਾਂ ਨੂੰ ਆਪਣੇ ਗੁਰੂਆਂ ਦੇ ਨਾਮ ਨਹੀਂ ਪਤਾ, ਤੇ ਇਸ ਕਰਕੇ ਉਹਨਾਂ ਨੂੰ ਆਪੇ ਰਿਜ਼ਾਈਨ ਕਰ ਦੇਣਾ ਚਾਹੀਦਾ। ਦਫ਼ਤਰ ਵਾਲੇ ਕੰਪਲੇਂਟ ਕੀਤੀ ਸੀ ਹਾਂਜੀ, ਦਫ਼ਤਰ ਵਾਲੇ ਕੰਪਲੇਂਟ ਕੀਤੀ ਸੀ ਤੇ ਉਹਦਾ ਕੀ ਮੁਕੱਦਮੇ ਕੋ ਦਰਜ ਹੋਇਆ, ਕੀ ਅਪਡੇਟ ਕੀ ਹੋਇਆ? ਹਾਲੇ ਕੋਈ ਮੁਕੱਦਮਾ ਦਰਜ ਨਹੀਂ ਹੋਇਆ। ਕੰਪਲੇਨ ਅਸੀਂ ਕੀਤੀ ਹੋਈ ਹੈ, ਪਹਿਲੀ ਕੰਪਲੇਨ ਅਸੀਂ ਕੀਤੀ ਹੈ। ਉਹਨਾਂ ਦੀ ਕੰਪਲੇਨ ਬਾਅਦ 'ਚ ਹੋਈ ਹੈ, ਉਹਨਾਂ ਨੇ ਵੀ ਕੋਈ ਕੰਪਲੇਨ ਕੀਤੀ ਹੋਈ। ਹਾਲੇ ਕੋਈ ਐਸੀ ਮੁਕੱਦਮੇ ਵਾਲੀ ਗੱਲ ਨਹੀਂ ਹੋਈ, ਪਰ ਐਵੇਂ ਕਿ ਪ੍ਰੈਸ਼ਰ ਇਹਨਾਂ ਨੇ ਕਾਫੀ ਪਾਇਆ ਪੁਲਿਸ ਤੇ ਵੀ। ਪਰ ਹੁਣ ਕੋਈ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਪੁਲਿਸ ਵਾਲੀ ਕੋਈ ਗੱਲ ਹੋ ਨਹੀਂ ਰਹੀ, ਕਿਉਂਕਿ ਪੁਲਿਸ ਨੂੰ ਵੀ ਪਤਾ ਹੈ, ਉਹਨਾਂ ਨੂੰ ਸਮਝ ਆ ਗਈ ਹੈ। ਆਈਬੀ ਦੀ ਰਿਪੋਰਟ, ਸੀਆਈਡੀ, ਕਿਉਂਕਿ ਜਦੋਂ ਵੀ ਮੀਟਿੰਗਾਂ ਹੁੰਦੀਆਂ ਨੇ, ਜਦੋਂ ਵੀ ਵੱਡੇ ਪ੍ਰੋਗਰਾਮ ਹੁੰਦੇ ਨੇ, ਉੱਥੇ ਸੀਆਈਡੀ ਕੋਲ ਹਰ ਰਿਪੋਰਟ ਹੁੰਦੀ ਹੈ। ਤੇ ਉਹ ਅਪਰੋਚ ਬੜੀ ਲੜਾ ਰਹੇ ਨੇ, ਉੱਪਰੋਂ ਦੀ ਕਾਫੀ ਇਹਨਾਂ ਦਾ ਦਬਾਅ ਹੈਗਾ, ਲੇਕਿਨ ਫਿਰ ਵੀ ਉਹਨਾਂ ਨੇ ਉਹ ਸਮਝ ਚੁੱਕੇ ਨੇ, ਕਿਉਂਕਿ ਉਹਨਾਂ ਨੇ ਸਾਡੇ ਕੋਲ ਕੁਝ ਡਿਟੇਲ ਮੰਗਿਆ ਸੀ। ਅੱਜ ਅਸੀਂ ਉਹਨਾਂ ਨੂੰ WhatsApp ਕਰ ਦਿੱਤੀਆਂ, ਕਿਉਂਕਿ ਪੁਰਾਣਾ ਬਿੱਲ ਹੈਗਾ ਇੱਥੋਂ ਦਾ MTNL ਦਾ। ਮੈਟਰ ਸਿੱਧਾ 4 ਤਰੀਕ ਉਹਦਾ ਕੀ ਹੋਇਆ? ਉਹਦੇ ਵਾਸਤੇ ਡੇਟ ਪੈ ਗਈ ਪਰਸੋਂ ਦੀ। ਹਾਂਜੀ, ਉਹਦਾ ਉਧਰ ਹੋਇਆ ਕੁਝ ਆਈਡੀਆ ਦੋ? ਨਹੀਂ ਕੁਝ ਇੰਨਾ ਹੀ ਪਤਾ ਲੱਗਿਆ ਕਿ ਉਹ ਕਾਫੀ ਜ਼ਿਆਦਾ ਸਟ੍ਰਿਕਟ ਹੈ, ਜਿਹੜੀ ਮੈਜਿਸਟ੍ਰੇਟ ਹੈ, ਸ਼ਾਇਦ ਲੇਡੀ ਮੈਜਿਸਟ੍ਰੇਟ ਹੈ ਉਹ, ਤੇ ਉਹਨਾਂ ਨੇ ਪਰਸੋਂ ਵਾਸਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਪੇਸ਼ ਹੋਵੋ, ਹਰ ਹਾਲ 'ਚ ਆਪਾਂ ਉਹਦਾ ਕੋਈ ਨਾ ਕੋਈ ਫੈਸਲਾ ਕਰਨਾ। ਚਾਹੇ ਜਿਹੜੇ ਨੇ ਤੁਸੀਂ ਇਹ ਇੰਨੇ ਹੀ ਕਿ ਹੋਰ ਵੀ ਕਿਸੇ ਸੋਲੀਸੀਟਰ ਛੱਡ ਦੀ ਉਮੀਦ ਹੈ, ਮਤਲਬ ਹੈਗੀ ਜਿੰਨੇ ਨਹੀਂ ਇਹ ਇੱਕ ਦੋ ਥੋੜੀ ਹੈਗੇ ਨੇ ਜੀ, ਬਹੁਤ ਸਾਰੇ ਨੇ, ਬਹੁਤ ਸਾਰੇ ਨੇ। ਫੋਟੋਗ੍ਰਾਫ ਨਹੀਂ ਔਰ ਖਿੱਚਣ ਮੈਂ ਦੇ ਜਿੱਥੇ ਸੀ ਤੱਕ ਸਮਝਦਾ ਵਾਂ ਕਿ ਉੱਥੇ ਫੋਟੋ ਖਿੱਚਣ ਨਹੀਂ ਦਿੱਤੀਆਂ ਗਈਆਂ, ਸੇਵਾਦਾਰਾਂ ਵੱਲੋਂ ਰੋਕਿਆ ਗਿਆ ਸੀਗਾ। ਅਗਰ ਉਹ ਸਾਰੀਆਂ ਸ਼ਲੋਕ ਜਿਹੜੇ ਨੇ ਉਹ ਪੜ੍ਹੇ ਜਾਣ ਤੇ ਮੈਨੂੰ ਲੱਗਦਾ ਹੈ ਕਿ ਜਿੱਥੇ ਇੰਨੀਆਂ ਗਲਤੀਆਂ 12-15 ਗਲਤੀਆਂ ਸਾਹਮਣੇ ਆ ਗਈਆਂ ਨੇ, ਤੇ ਮੈਨੂੰ ਲੱਗਦਾ ਸਾਰਿਆਂ 'ਚ ਹੀ ਹੋਣਗੀਆਂ। ਇਹ ਤੇ ਹੁਣ ਇਹਨਾਂ ਨੂੰ ਧਰਮ ਪ੍ਰਚਾਰ ਤੋਂ ਚੈੱਕ ਕਰਾਉਣਾ ਚਾਹੀਦਾ। ਚੇਅਰਮੈਨ ਕੀ ਕਰ ਰਹੇ ਨੇ? ਇਹ ਤੇ ਹੁਣ ਉਹੀ ਜਵਾਬ ਦੇਣਗੇ ਨਾ ਉਹ ਕੀ ਕਰ ਰਹੇ ਨੇ। ਨਾ ਉਹਨਾਂ ਦੀ ਡਿਊਟੀ ਬਣਦੀ ਹੈ। ਪਹਿਲੇ ਇਹਨਾਂ ਨੂੰ ਉਹ ਪਹਿਲੇ ਸ਼੍ਰੋਮਣੀ ਕਮੇਟੀ ਨੂੰ ਤੇ ਭੰਡ ਲੈਣ ਕਿ ਸ਼੍ਰੋਮਣੀ ਕਮੇਟੀ ਦਿੱਲੀ ਕਿਉਂ ਆਈ ਹੈ, ਕੰਪਲੇਂਟ ਕੀਤੀ ਕੋਈ ਕਿਹਨਾਂ ਨੂੰ? ਦਿੱਲੀ ਕਮੇਟੀ ਨਹੀਂ, ਅਸੀਂ ਤੇ ਅਕਾਲ ਤਖਤ ਸਾਹਿਬ ਨੂੰ ਅਸੀਂ ਕਰਾਂਗੇ ਸ਼੍ਰੀ ਨਾ। ਅਕਾਲ ਤਖਤ ਸਾਹਿਬ ਤੇ ਅਸੀਂ ਅਕਾਲ ਤਖਤ ਸਾਹਿਬ ਕੰਪਲੇਂਟ ਕਰਤੀ ਹੈ, ਮੇਲ ਵੀ ਕਰਤੀ ਹੈ, WhatsApp ਵੀ ਕਰਤੀ ਹੈ। ਕੱਲ ਬਾਈ ਹੈਂਡ ਅਸੀਂ ਕਾਪੀ ਉੱਥੇ ਦੇਣ ਜਾ ਰਹੇ ਹਾਂ ਸਾਰੀ। ਬੱਬਾ ਸਾਹਿਬ ਉਹਨਾਂ ਨੇ ਕੱਲ੍ਹ ਕਿਹਾ ਸੀ ਜਿਹੜਾ ਅਖੰਡ ਪਾਠ ਕਰਵਾ ਰਹੇ ਨੇ ਇਹ ਵੀ ਇੱਕ ਤਰ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੈ। ਮੈਂ ਪਹਿਲਾਂ ਵੀ ਦੱਸਿਆ ਸੀਗਾ ਜੀ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੰਡ ਪਾਠ ਸਾਹਿਬ ਸੰਗਤਾਂ ਦਾ ਜਿਹੜਾ ਪਿਆਰ ਔਰ ਉਤਸ਼ਾਹ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਤਾਬਦੀ ਨੂੰ ਲੈ ਕੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਨੂੰ ਲੈ ਕੇ ਜੋ ਸੰਗਤ ਦਾ ਪਿਆਰ ਮਿਲ ਰਿਹਾ ਹੈ, ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਥੋੜ੍ਹੇ ਦਿਨ ਪਹਿਲੇ DCP ਸਾਹਿਬ ਨੇ ਸਾਨੂੰ ਬੁਲਾਇਆ ਸੀਗਾ, ਤੇ ਉੱਥੇ ਇਹਨਾਂ ਦੀ ਕਮੇਟੀ ਦਾ ਇੱਕ ਮੈਂਬਰ ਕਹਿੰਦਾ ਜੀ ਇਸ ਹਿਸਾਬ ਨਾਲ ਤੁਸੀਂ 400 ਰੱਖ ਲਓਗੇ, ਤੇ ਮੈਨੂੰ ਤਾਂ ਲੱਗਦਾ 400 ਦੇ ਨੇੜੇ ਆਉਣ ਵਾਲੇ ਹਾਂ ਅਸੀਂ ਸ਼ਾਇਦ। ਤੇ ਮਹਾਰਾਜ ਕਿਰਪਾ ਕਰੇ, ਗੁਰੂ ਸਾਹਿਬ ਨੂੰ ਜੋ ਮਨਜ਼ੂਰ ਹੋਏਗਾ। ਇਹ ਵੀ ਕਹਿੰਦੇ ਨੇ ਨਾ ਕਿ ਜਿਹੜਾ ਅਸੀਂ ਸੰਗਤ ਦੀ ਮੰਗ ਦੇ ਉੱਤੇ ਜਿਹੜੇ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਇਆ ਅਕਾਲੀ ਦਲ ਦਿੱਲੀ ਦਾ ਇਹ ਤੇ ਦੇਖੋ ਆਉਣ ਵਾਲੀ ਜਿਹੜਾ ਸਮਾਂ ਹੈ ਨਾ, ਉਹ ਦਿੱਲੀ ਦੀ ਸੰਗਤ ਇਹਨਾਂ ਨੂੰ ਦੱਸੇਗੀ ਕਿ ਉਹ ਦਿੱਲੀ ਦੀ ਸੰਗਤ ਦੇ ਕਹਿਣ ਤੇ ਹੋਇਆ ਜਾਂ ਕਿਸੇ ਸਰਕਾਰ ਦੇ ਕਹਿਣ ਤੇ ਹੋਇਆ। ਇਹ ਤੇ ਸੰਗਤ ਉਹਨਾਂ ਨੂੰ ਜਵਾਬ ਦੇਊਗੀ। ਬੇਦਬੀ ਦੀ ਪਰਿਭਾਸ਼ਾ ਕੀ ਬਣੀ? ਬੇਦਬੀ ਦੀ ਪਰਿਭਾਸ਼ਾ ਜਿਹੜੀ ਹੈ, ਬੇਦਬੀ ਦੀ ਪਰਿਭਾਸ਼ਾ ਦੇ ਤੁਹਾਡੇ ਸਾਹਮਣੇ ਰੱਖਤੀ ਹੈ ਜੀ। ਹਾਂਜੀ, ਕਿਉਂਕਿ ਪਾਠ ਕਰਾਉਣਾ ਬੇਦਬੀ ਥੋੜਾ ਹੈ। ਜੇ ਅਖੰਡ ਪਾਠ ਸਾਹਿਬ ਕਰਾਣੇ ਬੇਅਦਬੀ ਹੈ, ਜੇ ਇਹਨਾਂ ਦੀ ਪਰਿਭਾਸ਼ਾ ਦੇ ਹਿਸਾਬ ਨਾਲ, ਤੇ ਉਹ ਸੰਗਤ ਹੀ ਇਹਨਾਂ ਕੋਲੋਂ। ਅੱਛਾ, ਇੱਕ ਗੱਲ ਹੋਰ ਹੈ, ਗੁਰੂ ਦੀ ਵੋਟ ਲੈ ਰਹੇ ਹੋ? ਅਸੀਂ ਤੇ ਵੋਟ ਹਰ ਸਿੱਖ ਨੂੰ ਵੋਟ ਲੈਣੀ ਚਾਹੀਦੀ ਹੈ। ਗੁਰੂ ਦੀ ਵੋਟ ਤੇ ਹਰ ਸਿੱਖ ਨੂੰ ਲੈਣੀ। ਲੈਣੀ। ਸਿੰਘ ਸਭਾਵਾਂ ਆ ਰਹੀਆਂ ਨੇ, ਅਸੀਂ ਕੋਈ ਜਿਵੇਂ ਹੁਣ ਬੱਸਿਸ ਵੀ ਦੇ ਰਹੇ ਆ ਨਾ ਆਪਾਂ, ਤੇ ਕੋਈ ਅਸੀਂ ਆਮ ਇੱਕ ਸਾਡੇ ਕੋਲ ਬੰਦੇ ਨਹੀਂ, ਸਿੰਘ ਸਭਾਵਾਂ ਆਉਂਦੀਆਂ ਇਕੱਠੀਆਂ ਹੋ ਕੇ ਔਰ ਆਪਣੇ ਲੈਟਰ ਪੈਡ ਤੇ ਲਿਖ ਕੇ ਦਿੰਦੀਆਂ, ਔਰ ਸੰਗਤ ਆ ਕੇ ਮੱਥਾ ਟੇਕਦੀ ਉੱਥੇ। ਹਰ ਚੀਜ਼ ਹਰ ਬੰਦਾ ਕਹਿ ਰਿਹਾ ਕਿ ਇਹਨਾਂ ਨੇ ਗਲਤ ਕੀਤਾ ਹੈ। ਮੈਂ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ, ਮੈਨੂੰ ਯਾਦ ਆ ਗਿਆ। ਇੱਕ ਤੇ ਜਿੰਨੀ ਦਿੱਲੀ ਦੀਆਂ ਸਰਮੌਰ ਜਥੇਬੰਦੀਆਂ ਨੇ, ਭਾਵੇਂ ਉਹ ਬੱਚਿਆਂ ਨੂੰ ਕਲਾਸਿਸ ਦੇ ਰਹੀਆਂ ਨੇ, ਪੰਜਾਬੀ ਨਾਲ ਜੋੜ ਰਹੀਆਂ ਨੇ, ਗੁਰਬਾਣੀ ਨਾਲ ਜੋੜ ਰਹੀਆਂ ਨੇ, ਕੀਰਤਨ ਨਾਲ ਜੋੜ ਰਹੀਆਂ ਨੇ, ਉਹਨਾਂ ਨੂੰ ਲਾਲਚ ਦੇ ਕੇ ਬੱਚਿਆਂ ਨੂੰ ਕਿ ਬਈ ਤੁਸੀਂ 5 ਬਾਣੀਆਂ ਦੇ ਨਿਤਨੇਮ ਸੁਣਾਓ, ਤੁਹਾਨੂੰ ਅਸੀਂ ਯਾਤਰਾ ਫ੍ਰੀ ਲੈ ਕੇ ਜਾਵਾਂਗੇ। ਇਹੋ ਜਿਹੀ ਜਥੇਬੰਦੀਆਂ ਸਾਡੇ ਨਾਲ ਜੋੜ ਰਹੀਆਂ ਨੇ। ਦਿੱਲੀ ਦੀਆਂ ਸਿੰਘ ਸਭਾਵਾਂ ਸਾਡੇ ਨਾਲ ਜੋੜ ਰਹੀਆਂ ਵੀ ਸਾਨੂੰ ਬਸ ਦਿਓ। ਉਸ ਤੋਂ ਬਾਅਦ ਮੈਂ ਇੱਕ ਗੱਲ ਹੋਰ ਦੱਸ ਦੇਣੀ ਚਾਹੁੰਦਾ ਕਿ ਕੱਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਦਿੱਲੀ ਦੀ ਸੰਗਤ ਵਾਸਤੇ ਉੱਥੇ ਜਿਹੜਾ ਹੈ ਸਰਾਵਾਂ ਬੁੱਕ ਦਾ ਮੈਸੇਜ ਆਉਂਦਾ, ਦਰਵਾਜ਼ੇ ਬੰਦ ਕੀਤੇ ਜਾਂਦੇ ਨੇ। ਮੈਂ ਦੱਸ ਦੇਣਾ ਚਾਹੁੰਦਾ ਕਿ ਪਿਛਲੇ 1 ਮਹੀਨੇ ਤੋਂ ਵਿਦ ਰਿਕਾਰਡ ਅਸੀਂ ਕਿਸੇ ਭੁੱਲ ਗਏ ਸੀਗੇ, ਉਹ ਰਿਕਾਰਡ ਮੈਂ ਤੁਹਾਨੂੰ ਦੱਸ ਦਿਆਂਗਾ ਕਿ ਦਿੱਲੀ ਦੀ ਕਿੰਨੀ ਸੰਗਤ ਬੀਬੀ ਜੀ ਕੋਲ ਔਰ ਮੇਰੇ ਥਰੂ ਵਿਦ ID ਪ੍ਰੂਫ ਅਸੀਂ ਦਿਆਂਗੇ ਕਿ ਦਿੱਲੀ ਦੀ ਕਿੰਨੀ ਸੰਗਤ ਪਿਛਲੇ 1 ਮਹੀਨੇ ਤੋਂ ਕਰੀਬ
ਉਹ ਉੱਥੇ ਕਮਰਿਆਂ ਦਾ ਲਾਹਾ ਲੈ ਰਹੀ ਹੈ। ਜਿਹੜੀ ਸਰਾਏ 'ਚੋਂ ਕਹਿੰਦੇ ਨੇ ਗੁਰੂ ਸਾਹਿਬ ਦੀ ਕਿਰਪਾ ਨਾਲ ਉੱਥੇ ਉਹਨਾਂ ਨੂੰ ਜਗ੍ਹਾ ਦਿੱਤੀ ਜਾਂਦੀ ਹੈ। ਬਸ ਬੇਨਤੀ ਇਹੀ ਕੀਤੀ ਜਾਂਦੀ ਸੰਗਤ ਨੂੰ ਕਿ ਤੁਸੀਂ ਜਾਣ ਤੋਂ 3 ਦਿਨ ਪਹਿਲਾਂ ਘੱਟੋ ਘੱਟ ਸਾਨੂੰ ਦੱਸੋਗੇ ਤੇ ਅਸੀਂ ਉੱਥੇ ਤੁਹਾਨੂੰ ਰੂਮ ਪ੍ਰੋਵਾਈਡ ਕਰਾਵਾਂਗੇ। ਉਹ 1 ਮਹੀਨੇ ਦਾ ਡਾਟਾ ਵੀ ਅਸੀਂ ਤੁਹਾਨੂੰ ਪ੍ਰੋਵਾਈਡ ਕਰਾ ਦਿਆਂਗੇ। ਇਹਦਾ ਵੱਲੋਂ ਕਾਲਕਾ ਜੀ ਝੂਠ ਬੋਲ ਇਹ ਤੇ ਹੁਣ ਸੰਗਤ ਦੀ ਉਹਨਾਂ ਕੋਲ ਜਵਾਬ ਪੁੱਛੇਗੀ ਭਾਈ ਕੀ ਹੈ। ਅਸੀਂ ਤਾਂ ਸਭ ਚੀਜ਼ ਜਨਤਕ ਕਰ ਸਕਦੇ ਹਾਂ। ਇਹਦਾ ਜਵਾਬ ਤੁਸੀਂ ਉਹਨਾਂ ਤੋਂ ਪੁੱਛੋ ਤਾਂ ਜ਼ਿਆਦਾ ਵਧੀਆ ਦੇਣਗੇ। ਮੈਨੂੰ ਤਾਂ ਵੈਸੇ ਵੀ ਲੱਗਦਾ ਹੈ ਕਿ ਅਸੀਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ, ਤੁਸੀਂ ਜਿਹੜੇ ਵੀ ਐਗਜ਼ਾਮਪਲ ਦਿੱਤੇ ਨੇ ਬਹੁਤ ਨਿੰਦਣਯੋਗ ਨੇ। ਆਪਾਂ ਕਹੇ ਕਿ ਇਹਦੀ ਤੋਹੀਨ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਗੁਰਬਾਣੀ ਦੀ, ਮਗਰ ਆਪਾਂ ਅਸੀਂ 10-15 ਸਾਲ ਪਹਿਲੇ ਜਾਈਏ। ਐਸਜੀਪੀਸੀ ਦੀ ਮੈਂ ਗੱਲ ਕਰ ਰਿਹਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਪਣੀਆਂ ਛਾਪੀਆਂ ਕਿਤਾਬਾਂ 'ਚ ਗੁਰੂ ਸਾਹਿਬ ਦੇ ਲਈ ਕਾਫੀ ਕੁਝ ਗਲਤ ਲਿਖਿਆ ਗਿਆ। ਹਾਲੇ ਤੱਕ ਵੀ ਕਹੀਏ ਬਲਦੇਵ ਸਿੰਘ ਸਿੱਖ ਸਾਹਿਬ ਮੋਰਚਾ ਲਾ ਕੇ ਬੈਠੇ ਨੇ, 82 ਦਿਨ ਹੋ ਗਏ ਨੇ। ਤੁਹਾਨੂੰ ਨਹੀਂ ਲੱਗਦਾ ਕਿ ਅਗਰ ਦਿੱਲੀ ਕਮੇਟੀ ਗੁਰਬਾਣੀ ਦੀ ਤੋਹੀਨ ਕਰਦੀ ਹੈ ਤਾਂ ਨਿੰਦਣਯੋਗ ਹੈ, ਤੇ ਸ਼੍ਰੋਮਣੀ ਵੀ ਕਮੇਟੀ ਵੀ ਲਗਾਤਾਰ ਔਨ ਰਿਕਾਰਡ ਕਰ ਰਹੀ ਹੈ। ਕੋਰਟ ਕਚਹਿਰੀ ਦੀ ਵੱਡੀ ਤੁਸੀਂ ਅੱਜ ਕਮੇਟੀ ਦੇ ਬਿਆਨ ਤੇ ਗੱਲ ਕਰ ਰਹੇ ਹੋ, ਤੇ ਫਿਰ ਉਸ ਚੀਜ਼ ਦਾ ਤੁਹਾਡੇ ਕੋਲ ਕੋਈ ਜਵਾਬ ਹੈ? ਕੋਈ ਗੁਰਬਾਣੀ ਦੀ ਬੇਅਦਬੀ ਜੋ ਵੀ ਕਰੇਗਾ ਉਹ ਗਲਤ ਹੈ। ਬਿਲਕੁਲ ਸਹੀ ਗੱਲ ਹੈ। ਉਹਦੇ ਵਾਸਤੇ ਇਹਨਾਂ ਨੂੰ ਬਿਲਕੁਲ ਆਪਣੀ ਕਮੇਟੀ ਬਣਾ ਕੇ ਜੋ ਸੁਲਝੇ ਹੋਏ ਬੰਦੇ ਨੇ ਨਾ, ਜਿਵੇਂ ਸੁਲਝੇ ਕੋਰਟ ਦੇ ਅੰਦਰ ਕੇਸ ਭੁਗਤ ਰਹੀ ਹੈ ਸ਼੍ਰੋਮਣੀ ਕਮੇਟੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਡਾਕੂ ਬਲਾਤਕਾਰੀ ਤਾਂ ਨਹੀਂ ਕੀ ਲਿਖਿਆ ਸ਼੍ਰੋਮਣੀ ਕਮੇਟੀ ਦੀ ਕਿਤਾਬਾਂ ਦੀ, ਉਹਦੇ ਉੱਤੇ ਮੈਂ ਤੁਹਾਡਾ ਸ਼੍ਰੋਮਣੀ ਕਮੇਟੀ ਦੀ ਕਿਤਾਬ ਤੇ ਐਨਸੀਆਰਟੀ ਦੀ ਕਿਤਾਬ ਲਿਖਿਆ ਸੀ। ਐਨਸੀਆਰਟੀ ਦੀ ਬੁੱਕ ਸੀ ਉਹ। ਐਨਸੀਆਰਟੀ ਨੇ ਸ਼੍ਰੋਮਣੀ ਕਮੇਟੀ ਨੇ ਛਾਪੀ ਕਿਤਾਬਾਂ, ਉਹਦੇ ਉੱਤੇ ਮੈਂ ਤੁਹਾਡਾ ਪੱਖ ਲੈਣਾ। ਜਿਹੜੀ ਸ਼੍ਰੋਮਣੀ ਕਮੇਟੀ ਨੇ ਆਪ ਜੀ ਨੇ ਗੱਲ ਕੀਤੀ ਕਿ ਉਹਨਾਂ ਵੱਲੋਂ ਕੁਤਾਹੀ ਹੋਈ ਔਰ ਇਹ ਜਿਹੜੀ ਕਿਤਾਬਾਂ ਛਪੀਆਂ ਗਈਆਂ, ਨਾਲ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਨੇ ਉਹ ਕਿਤਾਬਾਂ ਵਾਪਸ ਲੈ ਲਈਆਂ ਸੀ। ਉਹ ਕਿਤਾਬਾਂ ਜਿਹੜੀ ਹੈਗੀਆਂ ਨੇ ਉਹਨਾਂ ਨੇ ਡਿਸਟ੍ਰੀਬਿਊਸ਼ਨ ਤੋਂ ਰੋਕ ਦਿੱਤੀਆਂ ਸੀ। ਜਿਹੜੀ 2-4 ਕਿਤਾਬਾਂ ਕਿਸੇ ਕੋਲ ਪਹੁੰਚ ਗਈਆਂ ਉਹਨਾਂ ਦੇ ਬਿਹਾਫ ਦੇ ਉੱਤੇ ਉਹਨਾਂ ਨੇ ਉਹ ਵਾਲਾ ਮੁੱਦਾ ਚੁੱਕਿਆ। ਸ਼੍ਰੋਮਣੀ ਕਮੇਟੀ ਪਹਿਲੇ ਦਿਨ ਹੀ ਉਹ ਕਿਤਾਬਾਂ ਨੂੰ ਵਾਪਸ ਲੈ ਚੁੱਕੀ ਸੀ। ਔਰ ਮੇਰਾ ਸਵਾਲ ਇਹ ਹੈਗਾ ਕਿ ਮੈਂ ਨਹੀਂ ਕਹਿ ਰਿਹਾ ਕਿ ਕਿਤਾਬਾਂ ਹਾਲੇ ਵੀ ਚੱਲ ਰਹੀਆਂ ਨੇ। ਹਾਂਜੀ, ਮੇਰਾ ਸਵਾਲ ਹੈਗਾ ਕਿ ਅਗਰ ਦਿੱਲੀ ਕਮੇਟੀ ਕੁਤਾਹੀ ਕਰਦੀ ਹੈ ਤਾਂ ਕਸੂਰਵਾਰ ਹੈ। ਹਾਂਜੀ, ਮਗਰ ਜੇ ਸ਼੍ਰੋਮਣੀ ਕਮੇਟੀ ਇਹ ਕੰਮ ਕਰਦੀ ਹੈ ਕਿ ਸ਼੍ਰੋਮਣੀ ਕਮੇਟੀ ਕਸੂਰਵਾਰ ਨਹੀਂ ਹੈ, ਤੁਹਾਡਾ ਪੱਖ ਜਾਣ ਰਿਹਾ ਤੇ ਮੈਂ ਸ਼੍ਰੋਮਣੀ ਕਮੇਟੀ ਨੇ ਮੇਰੇ ਕੋਲ ਹੁਣ ਖਰੜਾ ਨਹੀਂ ਯਾਦ ਹੈਗਾ, ਮੈਨੂੰ ਮਤਾ ਨੰਬਰ ਨਹੀਂ ਯਾਦ। ਸ਼੍ਰੋਮਣੀ ਕਮੇਟੀ ਦਾ ਜਨਤਕ ਹੈਗਾ, ਉਹਨਾਂ ਦੀ ਵੈਬਸਾਈਟ ਤੇ ਜਾ ਕੇ ਆਪ ਚੈੱਕ ਕਰ ਲਓ। ਉਹਨਾਂ ਨੇ ਉਹ ਵਾਲਾ ਜਿਹੜਾ ਉਹਨਾਂ ਕੋਲ ਕੁਤਾਹੀ ਹੋਈ ਸੀ ਉਹਨਾਂ ਦੇ ਬਦਲੇ ਉਹਨਾਂ ਨੇ ਸੰਗਤ ਤੋਂ ਮਾਫੀ ਮੰਗ ਲਈ ਸੀ। ਔਰ ਸੰਗਤ ਜਿਹੜੀ ਹੈਗੀ ਉਹ ਬਖਸ਼ਿਆ ਨਾ ਰਹੀ ਹੈ। ਫੁੱਲਾਨੰਦਰ ਸਾਹਿਬ ਕੋ ਅਪੁੱਲ ਗੁਰੂ ਕਰਤਾਰ, ਜੇ ਕਿਸੇ ਕੋਲੋਂ ਬੇਦਬੀ ਹੁੰਦੀ ਹੈ, ਕੋਈ ਮਿਸਟੇਕ ਹੁੰਦੀ ਹੈ, ਅਗਰ ਉਹ ਆ ਕੇ ਆਪਣੀ ਗਲਤੀ ਮੰਨਦਾ ਵੇ ਤੇ ਉਹ ਜਿਹੜਾ ਹੈਗਾ ਵੇ ਸੰਗਤ ਬਖਸ਼ਣ ਜੋ ਗਈ ਹੈ। ਨਾਲੇ ਉਹ ਕਿਤਾਬਾਂ ਸੀਗੀਆਂ ਇਹ ਤੇ ਉੱਥੇ ਗੁਦਵਾ ਦਿੱਤਾ ਗਿਆ ਪਰਮਾਨੈਂਟ। ਦੋਨੋਂ ਹੀ ਗਲਤ। ਉਹ ਤੇ ਮੈਂ ਮੰਨਦਾ ਪਿਆ ਕਿ ਗਲਤੀ ਹੋਈ ਹੈ। ਮੈਂ ਬਿਲਕੁਲ ਮੰਨ ਗਿਆ ਗਲਤ। ਮੈਂ ਤੇ ਕਹਿ ਰਿਹਾ ਬਿਲਕੁਲ। ਦੂਸਰਾ, ਤੁਹਾਨੂੰ ਲੱਗਦਾ ਨਹੀਂ ਕਿ ਇਹ ਜਿਹੜਾ ਹੁਣ ਵਿਵਾਦ ਹੈ, ਧਾਮੀ ਸਾਹਿਬ ਜਦੋਂ ਆਏ ਸਨ ਉਦਘਾਟਨ ਉਸ ਵੇਲੇ ਉਹਨਾਂ ਦਾ ਇੰਟਰਵਿਊ ਕੀਤਾ ਸੀ, ਉਹਨਾਂ ਨੂੰ ਇਹ ਸਵਾਲ ਪੁੱਛਿਆ ਸੀ, ਉਹ ਸਵਾਲ ਮੈਂ ਤੁਹਾਡੇ ਤੋਂ ਹੀ ਪੁੱਛ ਰਿਹਾ ਕਿ ਹੁਣ ਤੁਹਾਨੂੰ ਲੱਗਦਾ ਨਹੀਂ ਦਫ਼ਤਰ ਵਿਵਾਦ ਤੋਂ ਬਾਅਦ ਦਿੱਲੀ ਕਮੇਟੀ ਵਸੀ ਸ਼੍ਰੋਮਣੀ ਕਮੇਟੀ ਇੱਕ ਜੰਗ ਸ਼ੁਰੂ ਹੋ ਗਈ ਜਿਹਦੇ ਸੰਗਤ ਹੀ ਪਸੀ ਰਹੀ ਹੈ ਕਿਤੇ? ਨਹੀਂ, ਮੇਰੇ ਖਿਆਲ ਨਾਲ ਸੰਗਤ ਪਸੀ ਨਹੀਂ ਰਹੀ ਹੈ ਜੀ। ਸੰਗਤ ਨੂੰ ਲਾਹਾ ਮਿਲ ਰਿਹਾ ਸੇਵਾ ਦਾ, ਔਰ ਆਉਣ ਵਾਲੇ 2-4 ਦਿਨਾਂ ਦੇ ਅੰਦਰ ਅਸੀਂ ਜਿਹੜੀਆਂ ਮੈਡੀਕਲ ਸੁਵਿਧਾਵਾਂ ਨੇ ਉਹ ਵੀ ਅਸੀਂ ਦੇਣ ਜਾ ਰਹੇ ਹਾਂ। ਯਾਨੀ ਕਿ ਫਿਰ ਇਹ ਵਿਵਾਦ ਚੱਲਦਾ ਰਹਿਣਾ? ਇਹ ਵਿਵਾਦ ਥੋੜੀ ਹੈ। ਅਗਰ ਤੁਸੀਂ ਕਹਿੰਦੇ ਹੋ ਵਿਵਾਦ ਹੈ ਤੇ ਮੈਂ ਤੇ ਨਹੀਂ ਸਮਝਦਾ ਵਿਵਾਦ ਹੈ। ਅਗਰ ਉੱਥੇ ਇੱਕ MRI ਲੱਗੀ ਹੈ ਤੇ ਉੱਥੇ 10, 20, 30, 40 ਹੋ ਸਕਦੀਆਂ MRIਆਂ, ਤੇ ਜੇ ਅਸੀਂ ਉੱਥੇ 2, 3, 4 ਹੋਰ MRIਆਂ ਨਾਲ ਟਾਈ ਅਪ ਕਰਕੇ ਸੰਗਤ ਨੂੰ ਲਾਹਾ ਦੇ ਸਕਦੇ ਹਾਂ ਤੇ ਮੇਰੇ ਖਿਆਲ ਨਾਲ ਅਗਰ ਤੁਸੀਂ ਉਹਨੂੰ ਵਿਵਾਦ ਦੀ ਭਾਸ਼ਾ ਕਹਿੰਦੇ ਹੋ ਤਾਂ ਮੈਂ ਤੇ ਨਹੀਂ ਸਮਝਦਾ। ਇਹ ਸਾਰੀਆਂ ਚੀਜ਼ਾਂ ਦਫ਼ਤਰ ਦੇ ਵਿਵਾਦ ਤੋਂ ਬਾਅਦ ਹੀ ਸ਼ੁਰੂ ਹੋਈਆਂ ਨਾ ਸ਼੍ਰੋਮਣੀ ਕਮੇਟੀ। ਮੈਂ ਕਹਿੰਦਾ ਉਸ ਤੋਂ ਪਹਿਲੇ ਤੇ ਸੇਵਾਵਾਂ ਨਹੀਂ ਦੇ ਰਹੀ। ਮੈਂ ਕਹਿੰਦਾ ਜਦੋਂ ਮਰਜ਼ੀ ਹੋਈਆਂ ਹੁਣ, ਮੈਂ ਕਹਿੰਦਾ ਕੋਈ ਵੀ ਬਹਾਨਾ ਬਣਿਆ ਸਹੀ, ਸੇਵਾ ਤਾਂ ਸ਼ੁਰੂ ਹੋਈ, ਸੰਗਤ ਲਾਹਾ ਤੇ ਲਊਗੀ। ਸੰਗਤ ਨੂੰ ਫਾਇਦਾ ਹੋਏਗਾ, ਦਿੱਲੀ ਦੀ ਸੰਗਤ ਭਾਵੇਂ ਦਫ਼ਤਰ ਦਾ ਵਿਵਾਦ ਹੀ ਸ਼ੁਰੂ ਹੋਇਆ। ਕਿਉਂਕਿ ਪਤਾ ਕੀ ਗੱਲ ਇਸ ਤਰ੍ਹਾਂ ਹੈ ਕਿ ਜਿਵੇਂ ਹੁਣ ਮੰਨ ਲਓ ਕਿ ਮੈਂ ਵਾਂ ਇੱਕ ਮੈਂਬਰ ਜਿੱਤਿਆ ਵੀ ਜਿੱਤਿਆ ਮੈਂਬਰ ਹੈ, ਸਾਨੂੰ ਇਲਾਕੇ ਦੀ ਸੰਗਤਾਂ ਦੇ ਕੰਮ ਕਰਨੇ ਨੇ ਔਰ ਪੂਰੀ ਦਿੱਲੀ ਦੇ ਹੀ ਕੰਮ ਕਰਨੇ ਆ ਆਪਾਂ, ਤੇ ਸਾਨੂੰ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਨੂੰ ਫੰਡ ਨਹੀਂ ਦਿੱਤਾ ਜਾ ਰਿਹਾ, ਐਪਲੀਕੇਸ਼ਨ ਨਹੀਂ ਸਾਈਨ ਹੋ ਰਹੀਆਂ, ਤੇ ਆਪਾਂ ਨੂੰ ਤੇ ਕਿਧਰੇ ਨਾ ਕਿਧਰੇ ਆਪਾਂ ਨੂੰ ਕਰਨਾ ਪਏਗਾ ਨਾ, ਤੇ ਆਪਾਂ ਨੂੰ ਸੰਗਤ ਦੀ ਸੇਵਾ ਕਰਨੀ ਹੈ। ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਮਿਸ਼ਨ ਪਹਿਲੇ ਵੀ ਕੰਮ ਕਰ ਰਿਹਾ ਸੀ, ਐ ਨਹੀਂ ਕਿ ਨਹੀਂ ਕਰ ਰਿਹਾ, ਪਹਿਲੇ ਨਾਮ ਇਹਨਾਂ ਦਾ ਹੋ ਰਿਹਾ ਸੀ, ਉਹ ਸਿੱਖ ਮਿਸ਼ਨ ਕੰਮ ਕਰ ਰਿਹਾ ਸੀ, ਉਹਦੇ ਸਾਨੂੰ ਮੈਂਬਰ ਪਾਤਾ ਗਿਆ ਕਿ ਅਸਰ ਥਰੂ ਕੰਮ ਚੱਲਦੀ ਆ ਰਹੀ ਕਰਨਾ। ਹਾਈਵੇ ਔਰ ਹਾਈਵੇ ਜਾਂ ਸਾਡੀ ਪਾਰਟੀ ਨਾਲ ਜੁੜ ਜਾਓ, ਨਹੀਂ ਤੇ ਵੇ ਫੰਡ ਮਿਲੇਗਾ ਹੀ ਨਹੀਂ। ਇਹ ਪ੍ਰਥਾ ਕਦ ਤੱਕ ਚੱਲਦੀ ਰਹੇਗੀ? ਇਹ ਪ੍ਰਥਾ ਤੇ ਬੜੀ ਪੁਰਾਣੀ ਸ਼ੁਰੂ ਹੋਈ ਹੈ। ਜਿਹੜੀ ਪਹਿਲੇ ਕਮੇਟੀਆਂ ਸੀ ਉਹ ਵੀ ਨਹੀਂ ਦਿੰਦੀਆਂ ਸੀ ਦੂਜਿਆਂ ਨੂੰ ਫੰਡ, ਲੇਕਿਨ ਕਾਲਕਾ ਜੀ ਨੇ ਟਵੀਟ ਕੀਤਾ ਕਿ ਮੈਂ 51 ਮੈਂਬਰਾਂ ਦੀ ਕਮੇਟੀ ਨਾਲ ਕੰਮ ਕਰਨਾ ਚਾਹੁੰਦਾ ਵਾ। ਤੁਹਾਨੂੰ ਪਤਾ ਟਵਿੱਟਰ ਤੇ ਲਿਖਿਆ ਹੋਇਆ ਉਹਨਾਂ ਨੇ ਕਿ ਮੈਂ ਕੰਮ ਕਰਾਂਗਾ 51 ਮੈਂਬਰ ਨਾਲ, ਇਸ ਕਰਕੇ ਮੈਂ ਰਿਜ਼ਾਈਨ ਕਰ ਰਿਹਾ। ਤੇ ਉਹਨਾਂ ਲੈ ਕੇ ਤੁਸੀਂ ਗਏ ਹੋ? ਇਹ ਜਿਹੜਾ ਹੁਣ ਵਿਵਾਦ ਹੈ ਨਹੀਂ ਹਾਲੇ ਨਹੀਂ ਤੇ ਹੋਰ ਵਿਵਾਦ ਖੜਾ ਹੋਏਗਾ ਜੇ ਮੈਂ ਉਧਰ ਜਾਣਾ। ਅਸੀਂ ਜਾਵਾਂਗੇ। ਜੇ ਮੈਂ ਉੱਥੇ ਜਾਣਾ ਤੇ ਵਿਵਾਦ ਫਿਰ ਹੋਰ ਖੜਾ ਹੋਏਗਾ। ਮਜ਼ਾਕ ਤੇ ਕੌਮ ਦਾ ਹੋਰ ਫਿਰ ਉੱਠਣਾ ਹੀ ਹੈ ਨਾ। ਅਸੀਂ ਇਸ ਕਰਕੇ ਸਦੇ ਹਾਂ। ਉਹ ਗੱਲ ਤੇ ਫਿਰ ਉਹੀ ਹੈ ਕਿ ਵਿਵਾਦ ਹੁਣ ਮੀਡੀਆ ਰਾਹੀਂ ਜਿਹੜਾ ਚੰਗਾ ਮੈਸੇਜ ਉਹ ਦੇਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਅਸੀਂ ਤੇ ਇੱਕ ਬਹੁਤ ਆਪਣਾ ਸ਼੍ਰੀ ਅਕਾਲ ਤਖਤ ਸਾਹਿਬ ਜੋ ਕਿ ਸਾਡੇ ਸਭ ਤੋਂ ਸਰਵੋੱਚ ਸੰਸਥਾ, ਆਪਾਂ ਉਹਨਾਂ ਨੂੰ ਹੀ ਅਪਰੋਚ ਕਰ ਸਕਦੇ ਹਾਂ। ਉਹਨਾਂ ਨੂੰ ਅਸੀਂ ਮੇਲ ਪਾਤੀ ਹੈ ਤੇ ਉਹ ਇਹਦੇ ਵਿੱਚ ਹੀ ਆ ਕੇ ਜੋ ਵੀ ਇੰਟਰਫੇਅਰ ਕਰਨਗੇ ਬਹੁਤ ਅੱਛੇ ਤਰੀਕੇ ਨਾਲ ਉਹ ਕਰਨਗੇ। ਸਾਨੂੰ ਪੂਰਾ ਵਿਸ਼ਵਾਸ ਹੈ ਔਰ ਅਸੀਂ ਆਪਣਾ ਜੋ ਸਾਨੂੰ ਲੱਗਿਆ ਅਸੀਂ ਉਹ ਕਰ ਦਿੱਤਾ।